चलो मैं इस तरह करांगा, मैं तेन चाबी पाने वाला छल्ला लै दूं। ठीक है। नहीं भाई यार को दे गड्डी जेड़ी दसदा ना है गड्डी दे। मैं तेन नवा कपड़ा लैके दांगा गड्डी नूं मारांगा झाड़न वाला गड्डी झाड़ना गड्डी तो ओदे विच मैट मैं पवा देंगा। मैट भी उधरों आ गए हो। मैं बैठा ही नवाबां च जे साडे नाल रहेगा ना इंज मौजा करेगा ते ऐश ही करेगा। ओए जिवें ਅਸੀਂ ਬੈਠੇ ਆ ਨਾ ਇੰਜ ਇੱਕ ਬੰਦਾ ਨਾ ਪਿੰਡ ਦਾ ਚੌਧਰੀ ਉਹਦਾ ਕਾਮਾ ਸੀ ਉਹਨੂੰ ਲੈ ਗਿਆ ਤਰੀਕ ਸੀ ਪੁਰਾਣੇ ਵੇਲਿਆਂ 'ਚ ਨਾ ਘੋੜੇ ਤੇ ਬੈਠਾ ਤੇ ਕਾਮੇ ਨੇ ਅੱਗੋਂ ਵਾਗ ਫੜੀ ਤੇ ਕਚਹਿਰੀਆਂ ਚਲੇ ਗਏ ਸਾਰਾ ਦਿਨ ਖਲੋ ਕੇ ਸ਼ਾਮੀ ਨਾ ਉਹਨੇ ਕਾਮੇ ਨੂੰ ਸਾਰੀ ਦਿਹਾੜੀ ਰੋਟੀ ਨਾ ਪੁੱਛੀ ਸ਼ਾਮੀ ਵਾਪਸੀ ਜਾਂਦੇ ਉਹਨੇ ਰੇੜੀ ਤੋਂ ਲਏ 20 ਰੁਪਏ ਦੇ ਚਨੇ ਤੇ ਉਹਨੇ ਇੰਜ ਉਤਲੀ ਜੇਬ 'ਚ ਪਾਏ ਜੇਬ ਭਰ ਗਈ ਤੇ ਬਾਕੀ ਸਾਰੇ ਰੁੜ ਗਏ ਥੱਲੇ ਕਾਮੇ ਨੂੰ ਕਹਿੰਦਾ ਫੜ ਵੜ ਖਾ ਥੱਲੋਂ ਉਹ ਕਾਮਾ ਚੁੱਕ ਕੇ ਖਾਣ ਲੱਗ ਗਿਆ ਕਹਿੰਦਾ ਜੇ ਮੇਰੇ ਨਾਲ ਰਹੇਗਾ ਤੇ ਇੰਜੀ ਮौज ਕਰੇਗਾ ਉਹੀ ਨਾ ਰਹੇਗਾ ਮौज ਹੀ ਕਰੇਗਾ ਤੇ ਜੇ ਤੂੰ ਸਾਡੇ ਨਾਲ ਰਹੇਗਾ ਨਾ ਇੰਜੀ ਮौज ਕਰੇਗਾ। भाई कोई गिफ्ट करना चाहे अंजम सरोज तो गड्डी गिफ्ट कर सकता। ਇਹ ਗੱਡੀ ਜ਼ੇਰੇ ਤਮੀਰ ਹੈ ਜਿਹਨੇ ਹਿੱਸਾ ਪਾਣਾ ਪਾ ਸਕਦਾ। ਗਿਫਟ ਨਾ ਕਰਨ ਪੂਰੀ ਗੱਡੀ ਹਾਂ वीडियो वेख लैन बस, ਕੋਈ ਟਾਇਰ वीडियो वेख लैन। ਵੀਡੀਓ ਵੇਖ ਲੈਣ ਤੇ ਉਂਝ ਰਲ ਮਿਲ ਕੇ ਲੈ ਲਈ। ਹਾਂ ਜ਼ੇਰੇ ਤਮੀਰ ਹੈ ਗੱਡੀ। ਕੋਈ ਟਾਇਰ ਦੇ ਦੇ ਸਟੀਅਰਿੰਗ ਦੇ ਦੇ ਜਿਹੜਾ ਹਿੱਸਾ ਬਣਦਾ। ਅੰਜਮ ਸਰੋਏ ਕੋ ਸਿਆਣੇ ਹੁੰਦੇ। ਅੱਬਾ ਮੇਰਾ ਨਾ ਹਜੇ ਵੀ ਖੁਸ਼ ਹੁੰਦਾ ਪ੍ਰਾਹੁਣੇ ਆ ਨਾ ਬੜਾ ਖੁਸ਼ ਹੁੰਦਾ। ਹਾਂ ਬਾਬਾ ਪੁਰਾਣਾ ਬੰਦਾ ਤੇ ਬਸ ਇੰਨਾ ਕੁ ਫਰਕ ਪਿਆ ਵੀ ਅੱਗੇ ਨਾ ਡਾਇਰੈਕਟ ਕਹਿ ਦਿੰਦਾ ਸੀ ਚਾਹ ਦਾ ਹੁਣ ਪਹਿਲਾਂ ਮੇਰੇ ਵੱਲ ਦੇਖਦਾ ਕੀ ਕਰੀਏ ਫਿਰ ਮੈਂ ਗੁਜ਼ਾਰਾ ਕਰ ਦਿੰਦਾ ਵੀ ਪਲਾੜੀ ਕਿ ਨਹੀਂ। ਉਹ ਅੱਗੇ ਨਾ ਮਤਲਬ ਯਾਰ 17-18 ਕਿਲੋ ਦੁੱਧ ਅਸੀਂ ਹੁਣ ਵੇਚਦੇ ਵੀ ਨਹੀਂ ਹੈਗੇ ਤੇ ਉਹ ਸਾਰਾ ਚਾਹ 'ਚ ਟੱਪ ਜਾਂਦਾ ਹੈ। ਕਈ ਵਾਰੀ ਮੈਂ ਮੈਨੂੰ ਮੁੱਲ ਲਿਆਉਣਾ ਪੈਂਦਾ ਇਦਾਂ ਹੋ ਜਾਂਦੀ। ਮੈਂ ਫਿਰ ਤਾਂ ਅਸੀਂ ਹੁਣ ਰੱਖਿਆ ਕੋਡ ਵਰਡ ਕਿਹੜਾ ਟਾਈਮ ਬਾਬਾ ਮੇਰੇ ਵੱਲ ਦੇਖ ਲੈਂਦਾ ਕਿਹੜਾ ਟਾਈਮ ਮੈਂ ਆਪੇ ਵੱਲ ਦੇਖ ਲੈਂਦਾ ਅਸੀਂ ਤੁੜਕੂ ਜਾਂਦੇ ਹੁਣ ਜਿੱਦਣ ਅੱਲਾ ਦੀ ਰਹਿਮਤ ਜਿੱਦਣ ਅਸੀਂ ਗਏ ਫਿਰ ਹਿਸਾਬ ਰੱਖਾਂਗੇ ਗਾਜ਼ਣ ਮਕਾਨ। ਮੈਂ ਜਿੱਦਣ ਅਸੀਂ ਗਏ ਫਿਰ ਤੁਹਾਡੇ ਦੋ ਪਿਓ ਪਤਾ ਲਾ ਵੇਖਾਂਗੇ ਕੀ ਮੈਂ ਕਰਦੇ। ਤੇ ਪਿਓ ਵੱਲ ਧਿਆਨ ਰੱਖਾਂਗਾ ਤੁਸੀਂ ਇਹਦੇ ਹੱਲ ਵੇਂਦਾ ਕਿਵੇਂ ਕੋਡ ਵਰਡ ਲਾਉਂਦੇ ਨੇ ਕਿਵੇਂ ਕੋਟ ਬਲਾਉਂਦੇ ਲਾ ਕੇ ਦੱਸ। ਨਹੀਂ ਉਹ ਨਹੀਂ ਹੁੰਦਾ ਲੀਕ ਆਊਟ ਹੋ ਜਾਣਾ ਸਾਰੇ ਪ੍ਰਾਹੁਣੇ ਨੂੰ ਪਤਾ ਲੱਗ ਜਾਣਾ ਤੇ ਉਹ ਨਾ ਪ੍ਰਾਹੁਣੇ ਰੱਬ ਦੀ ਰਹਿਮਤ ਆ ਭਾਈ। ਸਾਰੀਆਂ ਗੱਲਾਂ ਕਰਨ ਤੋਂ ਬਾਅਦ ਤੈਨੂੰ ਯਾਦ ਆਇਆ ਨਾ ਭੰਡਣ ਤੋਂ ਬਾਅਦ। ਨਹੀਂ ਪ੍ਰਾਹੁਣੇ ਰੱਬ ਦੀ ਰਹਿਮਤ ਆ। ਜੇ ਮੈਂ ਵੀ ਅੱਜ ਇਹਨੂੰ ਕਿਹਾ ਮੈਂ ਕਿਹਾ ਆਵਾਂ ਕਿ ਇੰਟਰਨੈਟ ਆਈਏ ਆਂਦਾ ਜੀ ਹੁਣ ਹਿਸਾਬ ਦੇ ਰੱਬ ਦੀ ਰਹਿਮਤ। ਇਹ ਗੋਏ ਦੇ ਬੜੇ ਸੌਣਾ ਹੁਣ ਮੈਂ ਨਾ ਮੇਰਾ ਰੂਹ ਕਾ ਬਰਦਾ ਸੀ ਇਧਰ ਨੂੰ ਕਰਦੀ ਤੂੰ ਮਾਈਕ ਮੇਰਾ ਨਾ ਰੂਹ ਕਾ ਬਰਦਾ ਗੱਡੀ ਦੀ ਗੂੰ ਚੜਦੀ ਮੈਨੂੰ ਪੈਟਰੋਲ ਚੜਦਾ। ਮੈਨੂੰ ਕਿਸੇ ਨੇ ਨਾ ਪਹਿਲਾਂ ਟੂਣਾ ਦੱਸਿਆ ਵੀ ਪੈਟਰੋਲ ਸੁੰਘਿਆ ਕਰ। ਮੈਂ ਨਾ ਉਹ ਸ਼ੀਸ਼ੀ ਚ ਪਾ ਲਿਆ ਤੇ ਮੈਂ ਉਹ ਪੈਟਰੋਲ ਸੁੰਘਿਆ ਕਰ। ਇੱਕ ਦਿਨ ਮੈਂ ਨਿੰਬ ਹੇਠ ਬੈਠਾ ਪੈਟਰੋਲ ਸੁੰਘਦਾ ਤੇ ਉੱਤੋਂ ਉਹ ਮੇਰਾ ਆ ਗਿਆ ਮਾਮੇ ਦਾ ਮੁੰਡਾ ਕਹਿੰਦਾ ਕੀ ਕਰਦਾ। ਮੈਂ ਕਿਹਾ ਪੈਟਰੋਲ ਸੁੰਘਦਾ। ਉਹ ਕਹਿੰਦਾ ਇਹ ਤਾਂ ਬੜਾ ਗੰਦਾ ਨਸ਼ਾ ਲੱਗਦਾ। ਉਹ ਸ਼ੀਸ਼ੀ ਭੰਨੀ ਉਹਨੇ ਕਿਹਾ ਤੈਨੂੰ ਕਿਹੜੇ ਬੰਦੇ ਨੇ ਕਿਹਾ। ਉਹ ਕੋ ਪਿੰਡ ਚੋਂ ਬੀਬੀ ਆਈ ਸੀ ਉਹ ਸਲਾਹ ਦੇ ਗਈ ਵੀ ਪੈਟਰੋਲ ਸੁੰਘ। ਅੱਛਾ ਫਿਰ ਇੱਕ ਜਗ੍ਹਾ ਤੇ ਨਾ ਇਦਾਂ ਹੀ ਬੀਬੀਆਂ ਨੇ ਮਸ਼ਵਰਾ ਦਿੱਤਾ ਵੀ ਕਹਿੰਦੇ ਉਹ ਇਹ ਤੇਲ ਚੜਦਾ ਨਾ ਤੇ ਤੂੰ ਜਿਹੜਾ ਨਾ ਗੋਹਾ ਸੁੱਕਾ ਜੇਬ 'ਚ ਰੱਖਣਾ ਇਹ ਵੀ ਸੌਣ। ਅੱਛਾ ਮੈਂ ਨਾ ਉਹ ਇੰਨਾ ਸੁੱਕਾ ਗੋਹਾ ਜੇਬ 'ਚ ਪਾ ਲੈਣਾ ਜਿੱਥੇ ਜਾਣਾ ਕੱਪੜੇ ਨਵੇਂ ਪਾਣੇ ਤੇ ਗੋਹਾ ਜੇਬ 'ਚ। ਇੱਕ ਦਿਨ ਪਤਾ ਹੀ ਨਾ ਲੱਗਾ ਜੁਮਾ ਵੀ ਪੜ੍ਹ ਆਇਆ ਇੱਥੇ। ਮੈਂ ਫੇਰ ਨਹੀਂ ਰੱਖਿਆ। ਫਿਰ ਮੈਂ ਯਾਰ ਇਹ ਕਾਹਦਾ ਸੌਣਾ ਹੈ। अस्सलाम वालेकुम सारे दोस्तों ਨੂੰ मैं नासिर ढिल्लों ਤੁਸੀਂ ਜੁੜੇ ਹੋ ਸਾਡੇ ਪੰਜਾਬੀ ਲਹਿਰ ਚੈਨਲ ਤੇ। ਅੱਜ ਦਾ ਵਲੌਗ ਅਸੀਂ ਜਾ ਰਹੇ ਹਾਂ ਰਾਜਨਪੁਰ ਜਿਵੇਂ ਤੁਹਾਨੂੰ ਪਤਾ ਖਾਲਸਾ ਟੀਮ ਤੇ ਪੰਜਾਬੀ ਲਹਿਰ ਟੀਮ ਅਸੀਂ ਪਿਛਲੇ ਸਾਲ ਤੋਂ ਜਦੋਂ ਦਾ ਸਲਾਬ ਹੈ ਉੱਥੇ ਕੰਮ ਕਰਨੇ ਹੁਣ ਉੱਥੇ ਸਾਡੇ ਘਰ ਬਣ ਰਹੇ ਸਨ ਤਮੀਰ ਉੱਥੇ ਹੋ ਰਹੇ ਸਨ। ਇੱਕ ਤੇ ਉਹ ਵੇਖਣ ਜਾਈਦਾ ਕਿੰਨਾ ਕੰਮ ਹੋ ਗਿਆ ਅੱਗੋਂ ਨਵੇਂ ਘਰਾਂ ਦੇ ਨਿਸ਼ਾਨ ਦੇਣੇ ਉਹਦੇ ਵਾਸਤੇ। ਤੇ ਅੱਜ ਕੱਲ੍ਹ ਠੰਡ ਬਹੁਤ ਆ ਤੇ ਅਸੀਂ ਕੁਝ ਦੋਸਤਾਂ ਨੇ ਖਾਸ ਤੌਰ ਤੇ ਸਾਡੇ ਦੋਸਤ ਨੇ ਢਿੱਲੋਂ ਸਾਹਿਬ ਕੈਨੇਡਾ ਤੋਂ ਉਹਨਾਂ ਦੀ ਹੈਲਪ ਦੇ ਨਾਲ ਅਸੀਂ ਕੁਝ ਫੰਡ ਜਨਰੇਟ ਕਰਕੇ ਤੇ ਨਾਲ ਸਾਡੇ ਹੋਰ ਵੀ ਦੋਸਤਾਂ ਦਾ ਸਾਥ ਹੈ ਇੱਥੋਂ ਵੀ ਤੇ ਅਸੀਂ ਉਹ ਜੈਕਟਸ ਵਗੈਰਾ ਬੱਚਿਆਂ ਦੇ ਉਹ ਲੈ ਕੇ ਜਾਣ ਦੇ ਡਿਸਟ੍ਰੀਬਿਊਸ਼ਨ ਕਰਨੀ ਹੈ ਨਾਲੇ ਉੱਥੇ ਘਰਾਂ ਦੇ ਨਵੇਂ ਨਿਸ਼ਾਨ ਦੇਣੇ ਆ। ਸੋ ਮੈਂ ਸਮੀ ਤੇ ਨਾਲ ਸਾਡੇ ਏਡੀ ਨੱਥ ਸਾਹਿਬ ਹੁਣ ਤੇਲ ਪਾਉਣ ਦੇ ਰਸਤੇ 'ਚ ਰੁਕੇ ਆ ਫੈਸਲਾਬਾਦ ਤੋਂ ਨਿਕਲੇ ਆ। ਅੱਗੋਂ ਵਕਾਰ ਅੰਜਮ ਮੇਰਾ ਛੋਟਾ ਭਰਾ ਜ਼ੁਬੈਰ ਅਵੈਸ ਕਿਉਂਕਿ ਲੈਲਪੁਰ ਦੇ ਦੋਵਾਂ ਪਾਸੇ ਮੋਟਰਵੇ ਜਾਂਦਾ ਅਸੀਂ ਇਸ ਪਾਸੇ ਚੜ੍ਹੇ ਉੱਧਰੋਂ ਅੰਜਮ ਨੂੰ ਲੈ ਕੇ ਉੱਧਰੋਂ ਆਉਣਗੇ ਅਬਦੁਲ ਹਕੀਮ ਤੋਂ ਦੋਵੇਂ ਇਕੱਠੇ ਹੋਵਾਂਗੇ ਤੇ ਅੱਗੇ ਅੱਜ ਦੇ ਸਫ਼ਰ ਦੇ ਵਿੱਚ ਸ਼ੁਗਰ ਮੇਲਾ ਵੀ ਨਾਲ ਲੱਗਦਾ ਰਹੂਗਾ। ਨਾਲ ਦੀ ਨਾਲ ਅਪਡੇਟ ਅੱਜ ਦੇ ਵਲੌਗ ਦੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਰਾਜਨਪੁਰ ਦੀ ਠੰਡ ਬੜੀ ਹੈ
ਹੁਣ 2 ਵਜ ਗਏ ਆ। 2 ਵਜੇ ਦੇ ਕੋਲ ਹੁਣ ਅਸੀਂ ਨਿਕਲੇ ਕਿਉਂਕਿ ਮੋਟਰਵੇ ਬੰਦ ਹੁੰਦੇ ਆ ਪਾਕਿਸਤਾਨ ਜਦੋਂ ਧੁੰਦ ਹੁੰਦੀ ਨਾ ਫੌਗ ਦੀ ਵਜ੍ਹਾ ਨਾਲ ਬੰਦ ਹੁੰਦੇ ਆ। ਤੇਲ ਤੂਲ ਪਵਾ ਲਿਆ ਆਪਾਂ ਤੇ ਅੱਗੇ ਆਪਾਂ ਵੱਧਦੇ ਆ। ਕਿੰਨਾ ਪੈ ਗਿਆ ਦੋਸਤਾ? 17,000 ਦਾ ਪੈ ਗਿਆ ਤੇਲ। ਤੇ ਹੁਣ ਗੱਡੀ ਰੁਕਦੀ ਨਹੀਂ ਆਪੀ ਰਾਜਨਪੁਰ ਪੂਰੀ, ਬਲਕਿ ਵਾਪਸੀ ਵੀ ਅੱਧ ਕੁ ਤੱਕ ਆਪਾਂ ਆ ਜਾਣਾ। ਰਸਤੇ 'ਚ ਖਲੋ ਗਏ ਇੱਕ ਵਾਰੀ ਫੇਰ। ਮੈਂ ਕਿਹਾ ਹਵਾਵਾਂ ਹਵਾ ਜਿਹੜੀਆਂ ਨਾ ਚੈੱਕ ਕਰਾ ਲਈਏ ਗੱਡੀ ਦੀਆਂ। ਤੇ ਆਹ ਸਾਡੇ ਪਿੱਛੇ ਅਸੀਂ ਵਪਾਰੀ ਕੋਈ ਨਹੀਂ, ਸਮਾਨ ਪੂਰਾ ਲੱਦਿਆ। ਇੱਕ ਗੱਡੀ ਉਹਦੇ ਪਾਸੇ ਤੈਨੂੰ ਦੱਸਿਆ ਘਲਾਤੀ, ਉਹਦੇ 'ਚ ਅਸੀਂ ਤੇ ਸਮੀ ਉਹ ਪਿੱਛੇ ਅੜਿਆ ਬੈਠਾ, ਹੱਥ ਲਾ ਦੇ ਸਮੀ। ਤੇ ਗੱਡੀ ਦੀਆਂ ਬੋਰੇ ਪੂਰੇ ਭਰੇ ਆ ਸਮਾਨ ਦੇ ਨਾ, ਜੈਕਟਾਂ ਜੁਕਟਾਂ ਨਿਆਣਿਆਂ ਦੀਆਂ ਬਾਲਾਂ ਦੀਆਂ। ਇਹ ਅਸੀਂ ਵਪਾਰੀ ਮੈਂ ਜਿਵੇਂ ਦੱਸਿਆ ਕੋਈ ਨਹੀਂ ਉੱਥੇ ਲੈ ਕੇ ਚੱਲੇ ਕਿਉਂ ਹੈ ਭਾਅ ਭਰੀ ਜਾਂਦਾ। ਕਿੰਨੀ ਕੀਤੀ ਆ? 30 ਨਾ ਜੀ 30 ਕਰਾ ਲਈ ਆ, ਹਵਾ ਚੈੱਕ ਕਰਾ ਲਈ ਆ। ਤੇ ਅਗਾਂ ਰੁਕਣਾ ਕੋਈ ਨਹੀਂ ਕਿਉਂਕਿ ਹਾਲੇ ਸਾਡਾ ਸਫ਼ਰ ਜਿਹੜਾ ਤਕਰੀਬਨ 5 ਘੰਟੇ ਸਾਨੂੰ ਲੱਗ ਜਾਣੇ ਆ ਪਹੁੰਚਦਿਆਂ। ਤੇ ਗੱਡੀ ਦੀ ਟੈਂਕੀ ਕਰਾ ਲਈ ਆਪਾਂ ਫੁੱਲ। ਲੋ ਵੀ ਦੋਸਤੋ ਰੁਕ ਗਏ ਆ ਫਿਰ ਉੱਥੇ ਹੀ ਜਿੱਥੇ ਪਿਛਲੀ ਵਾਰੀ ਰੁਕੇ ਹਾਂ ਆਪਾਂ। ਇਹਦੀ ਅਗਲੀ ਵਾਰੀ ਆਏ ਹਾਂ ਇੱਥੇ ਰੁਕੇ। ਅੱਧ ਬਣ ਜਾਂਦਾ ਨਾ, ਹਾਂ ਵਸੇਬ ਰੈਸਟੋਰੈਂਟ ਤੇ ਅੱਧ ਬਣ ਜਾਂਦਾ। ਤੇ ਆਉਣ ਡੇ ਪਿੱਛੋਂ ਵਕਾਰ ਤੇ ਅੰਜਮ ਹੋਣੀ ਵੀ, ਉਹ ਵੀ ਆਉਂਦੇ ਆ ਤੇ ਉਹਨਾਂ ਨਾਲ ਵੀ ਤੁਹਾਡੇ ਰੂਬਰੂ ਕਰਾਉਂਦੇ ਆ। ਹੁਣ ਰਾਹ 'ਚ ਭੁੱਖ ਲੱਗ ਗਈ ਆ। ਉਹਨੇ ਨਾਸ਼ਤਾ ਨਹੀਂ ਕੀਤਾ ਕਿਉਂਕਿ ਉੱਠਿਆ ਬਹੁਤ ਲੇਟ ਹੈ। ਮੈਂ ਤੇ ਆ ਬੰਦਾ ਕਰ ਗਿਆ, ਇਹ ਰਹਿੰਦਾ ਨਹੀਂ ਕਰਨ ਵਾਲਾ ਤੇ ਇਹਦੇ ਨਾਲ ਲੱਗਦੇ ਅਸੀਂ ਵੀ ਕਰ ਲੈਂਦੇ। ਕੀ ਖਾਣਾ? ਕਿਹੜੇ ਗਏ? ਉਹਦਾ ਖਾਣ ਵਾਲੇ ਆ ਸੈਂਡਵਿਚ। ਕਿਹੜੇ? ਕਲੱਬ ਕਿਹੜਾ? ਕਲੱਬ ਸੈਂਡਵਿਚ। ਹਾਂ ਕਲੱਬ ਸੈਂਡਵਿਚ ਕਹਿੰਦੇ ਤੇ ਨਾਲ ਚਾਹ। ਬੜੇ ਖੁੱਲੇ ਬਣਾਏ ਆ ਰੈਸਟੋਰੈਂਟ ਕਿਉਂਕਿ ਸੀ ਪੈਕ ਦਾ ਹਿੱਸਾ ਨਾ। ਤੇ ਇੱਥੇ ਜਿਹੜੇ ਜਿੰਨੇ ਵੀ ਕਿਆਮਤਾਮ ਨੇ ਪੈਟਰੋਲ ਪੰਪ ਨੇ ਉਹ ਬੜੇ ਖੁੱਲੇ ਬਣਾਏ ਵੀ ਟਰੱਕ ਜਿਹੜੇ ਰੁਕ ਸਕਣ। ਪੂਰਾ ਲੰਮਾ ਚੌੜਾ ਜੁਗਾੜ ਬਣਾਇਆ। ਉਹ ਸਾਹਮਣੇ ਪੈਟਰੋਲ ਵਾਲਾ, ਇੱਧਰ ਡੀਜ਼ਲ ਵਾਲਾ। ਡੀਜ਼ਲ ਤੇ ਪੈਟਰੋਲ ਵਾਲਾ ਵੱਖਰਾ ਇੱਥੇ ਇਹਨਾਂ ਏਰੀਆ ਦੇ ਵਿੱਚ। ਸਾਡੇ ਨਾਲ ਦੇ ਬੰਦੇ ਆ ਗਏ। ਅਸੀਂ ਤਾਂ ਸਮਝਿਆ ਸੀ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਖਾ ਕੇ ਨਿਕਲ ਜਾਵਾਂਗੇ। ਹੁਣ ਦੱਸਾਂਗੇ ਵੀ ਖਾਧਾ ਆਪਾਂ ਪਹੁੰਚ ਗਏ। ਕੋਈ ਨਹੀਂ ਹੁਣ ਉਹਨਾਂ ਦੀ ਮੰਗਵਾਉਣਾ ਪੈਣਾ। ਰੈਡੀ ਉਹ ਤੁਰੇ ਆਉਂਦੇ ਬੰਦੇ ਆ ਉਹਨਾਂ ਦੇ ਆਉਂਦਿਆਂ ਨੂੰ ਫ੍ਰੀ ਹੋ ਜਾਣਾ। ਛੋਟਾ ਡਾਊਨ ਆਜੋ ਛੋਟਾ ਡਾਊਨ ਨਾਲ ਆ। ਨਾਲ ਉਹ ਹਰੀ ਜੈਕਟ ਵਾਲਾ ਮੇਰਾ ਭਰਾ ਆ ਜ਼ੁਬੈਰ। ਜਿਵੇਂ ਇੰਡੀਆ ਵਾਲੇ ਸਾਰੇ ਨੇ ਉਧਰ ਵਾਲੇ ਜ਼ੁਬੈਰ ਕਹਿੰਦੇ। ਜ਼ੁਬੈਰ ਉਹਨਾਂ ਜਿਹਨੇ ਆਉਂਦੇ ਨੇ ਜ਼ੁਬੈਰ ਨਾ ਇਹਦਾ ਜ਼ੁਬੈਰ ਨਹੀਂ ਜ਼ੁਬੈਰ। ਹਾਂ ਜੀ ਮੌਲਵੀ ਸਾਹਿਬ। ਹਾਂ ਜੀ ਮੌਲਵੀ ਸਾਹਿਬ ਕੀ ਹਾਲ? ਸ਼ੁਕਰ ਹੈ। ਇਹ ਸਾਡਾ ਛੋਟਾ ਡਾਊਨ ਆ ਗਿਆ। ਓ ਏਡੀ ਸਾਹਿਬ ਭਾਜੀ ਕੀ ਹਾਲ ਹੈ? ਠੀਕ ਹੋ? ਸਿੱਧ ਵੀ ਠੀਕ ਆ। ਏਡੀ ਸੁਣਾ ਤੂੰ ਉਮਰਾ ਕਰਕੇ ਆ ਟੋਪੀ ਲਈ? ਉਮਰਾ ਹੀ ਕਰਕੇ ਆ। ਪੀਜੀ ਦੇ ਕੋਟਾ ਬੰਦਾ ਆ ਗਿਆ। ਇਹ 22 ਦਿਨ ਬਾਅਦ ਨਾ ਗਿਆ। ਬਾਈਆਂ ਦਿਨਾਂ ਬਾਅਦ ਕਰਨਾ। ਇੱਧਰ ਮੈਂ ਦੱਸਣ ਲੱਗਾ 22 ਦਿਨਾਂ ਬਾਅਦ ਨਹਾਤਾ ਅੱਜ। ਹਾਂਜੀ ਇਹ ਵੀ ਤੁਹਾਡੀ ਮਿਹਰਬਾਨੀ, ਤੁਸੀਂ ਨਵਾਤਾ। ਮੈਂ ਕਿਹਾ ਮੇਰੀ ਗੱਡੀ 'ਚ ਬੈਗ ਜਾਣੇ ਤੇ ਨਹਾ ਕੇ ਜਾਣੇ। ਅੱਛਾ ਨਾ ਗੱਲਾਂ ਨਾ ਬਹੁਤੀਆਂ ਸੁਣਾਓ, ਕੁਛ ਖਵਾਓ ਪਿਆਓ। ਅਰੇ ਆਪਾਂ ਕਲਿੱਪ ਨਹੀਂ ਪੜਾਣਾ। ਤੂੰ ਆਪਣਾ ਨਹੀਂ ਲਿਆ? ਮੇਰਾ ਲਿਆਂਦਾ ਵਲੌਗ ਵੀ ਹੈਗਾ ਮੇਰਾ। ਕਹਿੰਦਾ ਮੇਰਾ ਵਲੌਗ ਵੀ ਹੈਗਾ। ਦੇਖੀ ਸੈਂਡਵਿਚ ਆ ਗਏ ਹੁਣ। ਤੁਸੀਂ ਤਾਂ ਖਾਣੇ ਨਹੀਂ? ਹਾਂ ਨਹੀਂ ਖਾਣੇ ਆ। ਮੈਂ ਰੋਟੀ ਨਹੀਂ ਖਾਈ ਤੂੰ? ਇੱਥੋਂ ਬਟਨ ਦੱਬੀ ਆ 2 ਮਿੰਟ ਬਣਾਈ। ਕਿੱਥੋਂ ਬਟਨ ਦਬਾ? ਆ ਚਿੱਟਾ ਬਟਨ? ਹਾਂ ਨਹੀਂ 1 ਮਿੰਟ। ਇਹ ਕੀ ਬਣਾਉਣਾ ਜੀ? ਇਹ ਮੈਂ ਵੀ ਬਣਾਣਾ। ਕੀ? ਆ ਜਿਹੜਾ ਤੁਸੀਂ ਬਣਾਣਾ ਚਲਾ। ਹਾਂ ਸੁਰਾ ਕਿਹੜੀ ਗੱਡੀ ਲੈਣੀ ਹੈ? ਗੱਡੀ ਤਾਂ ਮੈਂ ਛੋਟੀ ਲੱਭਦਾ ਫਿਰਦਾ। ਅੱਗੇ ਰਾਹ ਦੇ ਵਿੱਚ ਦੱਸੀ ਇੱਕ ਬੰਦੇ ਨੇ ਅਸਕਰੀ ਗੱਡੀ ਵੀ ਹੈ। ਉਹਦਾ ਇਹ ਆ ਕਹਿੰਦੇ ਮੋਟਰਸਾਈਕਲ ਜਿੰਨੀ ਚੱਲਦੀ 30 ਕਿਲੋਮੀਟਰ 1 ਲੀਟਰ। ਉਹ ਖਲੋਤੀ ਰਹਿੰਦੀ ਹੈ ਅਸਕਰੀ ਬੈਂਕ ਆ। ਉਹਦੇ ਬੈਂਕ ਆ ਅਸਕਰੀ। ਹਸਲਰ ਭਰਾਵਾ ਹਸਲਰ। ਹੁਣ ਤੂੰ ਨੰਗਾ ਕਰਦਾ ਕਿਹੜੇ ਬੰਦੇ ਤੈਨੂੰ ਦੱਸ ਦੇ। ਕਿਹੜੇ ਬੰਦੇ ਦੱਸਿਆ? ਇੱਤਰ ਪਵਾਏਗਾ ਆਪ ਤੇ ਤੂੰ ਖਾਣੇ ਨੇ। ਕਿਹੜੇ ਬੰਦੇ ਕਿਹਾ ਤੈਨੂੰ? ਬੰਦਾ ਹੈ ਜੀ ਜ਼ੁਬੈਰ। ਕਹਿੰਦਾ ਵੀ ਉਹਦੇ ਨਾਲੋਂ ਤੂੰ ਇਹ ਲੈ ਲਾ। ਨਹੀਂ ਤੇ ਹਰੀ ਤੇਰੇ ਪੈਸੇ ਤੇ ਡਾਲਰ ਜਿਹੜੇ ਆ YouTube ਵਾਲੇ ਬਣੇ ਤੇ ਪੈਸੇ ਥੋੜੇ। ਡਾਲਰ ਮੈਂ ਮੰਗ ਕੇ ਕਰ ਲਿਆ, ਮੈਂ 20 ਲੱਖ ਕਰ ਲਿਆ। ਭਾਈ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਾ ਇਹ ਮੀਰ ਆਲਮਾ ਦਾ ਮੁੰਡਾ ਜੀ। ਤੁਸੀਂ ਨਹੀਂ ਮੰਨਦੇ। ਦੇ ਦਾਂਗੇ ਤੈਨੂੰ 30 ਲੱਖ ਦੀ। ਉਹ ਮੈਂ ਬਾਈ ਨੂੰ ਕਿਹਾ ਸਿਟੀ ਸਹੀ ਆ ਯਾਰ। ਸਿਟੀ ਦੀ ਵੀ ਘੱਟ। ਬਾਈ ਕੋਈ ਗਿਫਟ ਕਰਨਾ ਚਾਹਵੇ ਅੰਜਮ ਸਰੋਏ ਨੂੰ ਤਾਂ ਗੱਡੀ ਗਿਫਟ ਕਰ ਸਕਦਾ। ਇਹ ਗੱਡੀ ਜ਼ੇਰੇ ਤਮੀਰ ਹੈ। ਜਿਹਨੇ ਹਿੱਸਾ ਪਾਣਾ ਪਾ ਸਕਦਾ। ਗਿਫਟ ਨਾ ਕਰਨ ਇਹ ਪੂਰੀ ਗੱਡੀ। ਹਾਂ ਵੀਡੀਓ ਵੇਖ ਲੈਣ ਬਸ।
ਕੋਈ ਟਾਇਰ ਵੀਡੀਓ ਵੇਖ ਲੈ ਵੀਡੀਓ ਵੇਖ ਲੈਣ ਤੇ ਉਂਝ ਰਲ ਮਿਲ ਕੇ ਲੈ ਲਈ ਹਾਂ ਜ਼ੇਰੇ ਤਮੀਰ ਹੈ ਗੱਡੀ ਕੋਈ ਟਾਇਰ ਦੇ ਸਟੀਅਰਿੰਗ ਦੇ ਜਿਹੜਾ ਹਿੱਸਾ ਬਣਦਾ ਚਲੋ ਮੈਂ ਇਸ ਤਰ੍ਹਾਂ ਕਰਾਂਗਾ ਮੈਂ ਤੈਨੂੰ ਚਾਬੀ ਨੂੰ ਪਾਉਣ ਵਾਲਾ ਛੱਲਾ ਲੈ ਦੂੰ ਠੀਕ ਹੈ ਨਹੀਂ ਬਾਈ ਯਾਰ ਕੋ ਦੇ ਗੱਡੀ ਜਿਹੜੀ ਦੱਸਦਾ ਨਾ ਉਹ ਗੱਡੀ ਦੇ ਮੈਂ ਤੈਨੂੰ ਨਵਾਂ ਕੱਪੜਾ ਲੈ ਕੇ ਦਾਂਗਾ ਗੱਡੀ ਨੂੰ ਮਾਰਾਂਗਾ ਝਾੜਨ ਵਾਲਾ ਗੱਡੀ ਝਾੜਨ ਵਾਲਾ ਗੱਡੀ ਧੋ ਉਹਦੇ ਵਿੱਚ ਮੈਟ ਮੈਂ ਪਵਾ ਦਿਆਂਗਾ ਮੈਟ ਵੀ ਉੱਧਰੋਂ ਆ ਗਏ ਮੈਂ ਬੈਠਾ ਹੀ ਨਵਾਬਾਂ ਚ ਜੇ ਸਾਡੇ ਨਾਲ ਰਹੇਗਾ ਨਾ ਇੰਜ ਹੀ ਮੋਜਾ ਕਰੇਗਾ ਐਸੀ ਕਰੇਗਾ ਓਏ ਜਿਵੇਂ ਅਸੀਂ ਬੈਠੇ ਆ ਨਾ ਇੰਜ ਇੱਕ ਬੰਦਾ ਨਾ ਪਿੰਡ ਦਾ ਚੌਧਰੀ ਉਹਦਾ ਕਾਮਾ ਸੀ ਉਹਨੂੰ ਲੈ ਗਿਆ ਤਰੀਕ ਸੀ ਪੁਰਾਣੇ ਵੇਲਿਆਂ 'ਚ ਨਾ ਘੋੜੇ ਤੇ ਬੈਠਾ ਤੇ ਕਾਮੇ ਨੇ ਅੱਗੋਂ ਵਾਗ ਫੜੀ ਤੇ ਕਚਹਿਰੀਆਂ ਚਲੇ ਗਏ ਸਾਰਾ ਦਿਨ ਖਲੋ ਕੇ ਸ਼ਾਮੀ ਨਾ ਉਹਨੇ ਕਾਮੇ ਨੂੰ ਸਾਰੀ ਦਿਹਾੜੀ ਰੋਟੀ ਨਾ ਪੁੱਛੀ ਸ਼ਾਮੀ ਵਾਪਸੀ ਜਾਂਦੇ ਉਹਨੇ ਰੇੜੀ ਤੋਂ ਲਏ 20 ਰੁਪਏ ਦੇ ਚਨੇ ਤੇ ਉਹਨੇ ਇੰਜ ਉਤਲੀ ਜੇਬ 'ਚ ਪਾਏ ਜੇਬ ਭਰ ਗਈ ਤੇ ਬਾਕੀ ਸਾਰੇ ਰੁੜ ਗਏ ਥੱਲੇ ਕਾਮੇ ਨੂੰ ਕਹਿੰਦਾ ਫੜ ਵੜ ਖਾ ਥੱਲੋਂ ਉਹ ਕਾਮਾ ਚੁੱਕ ਕੇ ਖਾਣ ਲੱਗ ਗਿਆ ਕਹਿੰਦਾ ਜੇ ਮੇਰੇ ਨਾਲ ਰਹੇਗਾ ਤੇ ਇੰਨੀ ਮौज ਕਰੇਗਾ ਉਹੀ ਨਾ ਰਹੇ ਮੌਜ ਕਰੇਗਾ ਤੇ ਜੇ ਤੂੰ ਸਾਡੇ ਨਾਲ ਰਹੇਗਾ ਨਾ ਇੰਨੀ ਮौज ਕਰੇਗਾ ਠੀਕ ਹੈ ਨਾ ਨਹੀਂ ਮੈਨੂੰ ਨਾ ਸੋਚ ਕੇ ਦਿਓ ਮਸ਼ਵਰਾ ਕੱਲ ਤੱਕ ਦਾ ਟਾਈਮ ਹੈ ਤੁਹਾਡੇ ਅੱਛਾ ਕਿਹੜੀ ਵੀ ਗੱਡੀ ਵੀ ਚੰਗੀ ਬਲਾ ਹੋਵੇ ਤੇ ਆ ਵੀ 20 ਲੱਖ ਦੀ ਜਾ ਫਿਰ ਆਪਾਂ ਜੀ ਵੈਗਨ AMG G63 ਲਿਆਂਦੇ ਆ 10 ਕਰੋੜ ਦੀ ਨਹੀਂ ਡਬਲ ਕੈਬਨ ਆ ਜਾਣਾ ਮੈਂ ਤਾਂ ਲਿਖਦੇ ਆ ਵੀ ਤੇਲ ਫਿਰ ਬਰਦਾਸ਼ਤ ਕਰਨਾ ਪੈਣਾ ਕਿਉਂਕਿ 2 ਡੰਗਰ ਵੇਚ ਲਏ ਇਸ ਤੋਂ ਵੱਧ ਨਹੀਂ ਵੇਚਦੇ ਹਾਂ ਇਹਨਾਂ 20 ਲੱਖ ਮੈਂ ਕਰ ਲਿਆ ਅੱਛਾ ਹਾਂ ਕੀ 10 ਲੱਖ ਦੀ ਵਿਕੀ ਹੈ ਮੱਝ ਨਹੀਂ ਉਹ ਵੇਚ ਕੋ ਪਤਾ ਉਹਨੂੰ ਵੇਚ ਹੈਗੇ ਸੀ ਸਾਡੇ ਕੋਲ ਪਹਿਲਾਂ ਅੱਛਾ YouTube ਤੋਂ ਆਏ ਆ YouTube ਦੇ ਆਏ ਪੈਸੇ ਪਹਿਲਾਂ ਵੀ ਪਏ ਸੀ ਉਹ ਵੀ ਹੈਗੇ ਸੀ ਹਾਂ ਉੱਤੋਂ ਆਪ ਆਏ ਆ ਤੇ ਆ ਮੁੰਡਾ ਜਾਣਾ ਗੱਡੀਆਂ ਦਾ ਤੁਸੀਂ ਸਾਨੂੰ ਕਰ ਦਿਓ 30 ਲੱਖ ਤੇ ਅਸੀਂ ਆਪ ਹੀ ਲੈ ਲਾਂਗੇ ਅਸੀਂ ਫਿਰ ਆਪ ਹੋ ਗਿਆ ਵਾ ਗੱਡੀ ਅਸੀਂ ਲੈ ਲਾਂਗੇ ਚਲੋ ਭਾਈ ਇਹਦੇ ਜੁਮੇ ਲੱਗ ਗਈ ਲੈ ਕੇ ਦੋ ਗੱਡੀਆਂ ਵੇਚਦਾ ਲੈਂਦਾ ਰਹਿੰਦਾ ਹਾਂ ਤੇ ਵੀਡੀਓ ਵਾਲਿਆਂ ਨੂੰ ਕਹਿ ਤੁਸੀਂ ਵੀਡੀਓ 2 ਵਾਰੀ ਵੇਖ ਲਿਓ ਪੈਸੇ ਪੂਰੇ ਹੋ ਜਾਣਗੇ ਦੁਬਾਰਾ ਵੇਖੋ ਵੀਡੀਓ ਹਾਂ ਵੀਡੀਓ ਨਹੀਂ ਤੁਹਾਡੇ ਵਰਗੇ ਭਰਾ ਬੈਠੇ ਆ ਮੈਨੂੰ ਲੋੜ ਹੀ ਨਹੀਂ ਕਿਸੇ ਦੀ ਕੋਈ ਕੱਪੜਾ ਵੈਸੇ ਜੇ ਕਿਸੇ ਨੇ ਹੈਲਪ ਕਰਨੀ ਤਾਂ ਕਰ ਲੈ ਕੇ ਦੇ ਰਿਹਾ ਮੈਂ ਮਾਸ਼ਾਅੱਲਾ ਲਿਖਵਾ ਦੇਣਾ ਵਾਹ 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 ਤੇਰੇ ਵੀ ਵਿਚਾਰ ਬੜੇ ਹਾਈ ਨੇ ਪਾਲਸ਼ ਨਾਲ ਲੈ ਹੀ ਦੇਣੀ ਨਵਾਬਾਂ ਦੀ ਮਹਿਫਲ ਆ ਜੀ ਸਵਾਦ ਆ ਗਿਆ ਮੈਂ ਕਿ ਨਵਾਈ ਕੀਤੀ ਮੈਂ ਤੈਨੂੰ ਇੱਕ ਦੋ ਹੋਰ ਨਾਮ ਆ ਮੈਂ ਤੁਹਾਨੂੰ ਦੱਸਦਾ ਮੇਰੇ ਯਾਦ ਨਹੀਂ ਆ ਰਹੇ ਜਾਂ ਇੱਥੋਂ ਕੋਈ ਗੱਡੀ ਟੱਪੀ ਮੈਂ ਤੁਹਾਨੂੰ ਦਿਖਾ ਦਿੰਦਾ ਈਕੇ ਵੈਗਨ ਹੈ ਈਕੇ ਵੈਗਨ ਹਲਾ ਆ ਗੱਲ ਸੀ ਈਕੇ ਵੈਗਨ ਆਲਟੋ ਹੀ ਨਹੀਂ ਆ ਜਿਹੜੇ ਵੀਡੀਓ ਵੇਖਣ ਵਾਲੇ ਮਸ਼ਾ ਦੇਣ ਉਹ ਵੀ ਪਿਆਰ ਕਰਨ ਵਾਲੀ ਸ਼ਾਇ ਹੈ ਅੱਛਾ ਵੀਡੀਓ ਮੈਂ ਕਿਹਾ ਰਿਕਾਰਡ ਕਰ ਰਹੇ ਜਾਂ ਚਲਾ ਚੱਲ ਰਹੀ ਨਹੀਂ ਵੀਡੀਓ ਵੇਖਣ ਵਾਲੇ ਮਸ਼ਵਰਾ ਦੇਣਗੇ ਨਾ ਵੀ ਆਹ ਗੱਡੀ ਲੈ ਹਾਂ ਲੈ ਉਹ ਦੱਸੋ ਉਹਨਾਂ ਪੁੱਛ ਲਓ ਹਾਂ ਮਸ਼ਵਰਾ ਇਹਨਾਂ ਦਾ ਨਾ ਦਿਓ ਛੱਲੇ ਛੁੱਲੇ ਵਾਲਾ ਮਸ਼ਵਰਾ ਦਿਓ ਤੇ ਕੋਈ ਲੱਖ ਡੇਢ ਦਾ ਨਾਲ ਦਿਓ ਜੇ ਮਸ਼ਹੂਰ ਲੱਗ ਵੀ ਦੋ ਨਾ ਲੱਖ ਡੇਢ ਦਿਓ ਮੇਰੇ ਪੂਰੇ ਹੋ ਜਾਣੇ ਇੱਕ ਮਿੰਟ ਦੀ ਗੱਲ ਕੋਈ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਬੰਦੇ ਦਾ ਦਾਰੂ ਆ ਇਹ ਲੱਖ ਖਾਂਦਾ ਸਾਰਿਆਂ ਨੂੰ ਮਜ਼ਾਕ ਨਹੀਂ ਮਹਿਸੂਸ ਵੀ ਨਹੀਂ ਹੁੰਦਾ ਜਿੰਨੇ ਬੈਠੇ ਹੋਏ ਲੱਖ ਹੀ ਹੋਣਾ ਲੱਖ ਖਾਂਦਾ ਤੇ ਗੱਡੀ ਚੰਗੀ ਬਣ ਜਾਏ ਹਾਂ ਲੈਂਦੇ ਦੰਦੇ ਮਰਾਂਗੇ ਕਿਉਂ ਇਹ ਦੁਨੀਆਦਾਰੀ ਇੱਥੇ ਇੱਕ ਹੀ ਫੇਰਾ ਦੁਨੀਆ ਤੇ ਇੱਕ ਹੀ ਕਿਹੜਾ ਹਾਂ ਬਾਰ-ਬਾਰ ਗੱਡੀ ਹੋਣੀ ਚਾਹੀਦੀ ਕਮੈਂਟ ਕਰਕੇ ਨਾਲੇ ਦੱਸ ਦੋ ਨਾ ਵੀ ਕਿਹੜੀ ਗੱਡੀ ਲਵੇ ਨਹੀਂ ਤਾਂ 20 ਦੋ ਫਿਰ ਅਕਾਊਂਟ ਨੰਬਰ ਦੱਸ ਸਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੀਰ ਆਲਮਾ ਦਾ ਮੁੰਡਾ ਜੀ ਤੁਸੀਂ ਕਹਿੰਦੇ ਓਏ ਜੱਟ ਮੈਂ ਨਹੀਂ ਜਿਹਨਾਂ ਮੰਨਦਾ ਇਹ ਤੁਹਾਡੇ ਮੋਬਾਈਲ ਤੋਂ ਮੰਗ ਰਹੇ ਆ ਤੇ ਅੱਧੇ ਕਰ ਲਾਂਗੇ ਇਹ ਚੜਾਇਓ ਨਹੀਂ ਅਕਾਊਂਟ ਨੰਬਰ ਅਸੀਂ ਆਪ ਹੀ ਆਪਣਾ ਦਾਂਗੇ ਸਾਨੂੰ ਪਤਾ ਹੁੰਦਾ ਆਈਆਂ ਨੇ ਜਿੰਨੀ ਵਾਰ ਤੂੰ ਮੰਗ ਲਏ ਨੇ ਨਾ ਸਾਨੂੰ ਪਤਾ ਤਰਸ ਆ ਜਾਣਾ ਇਮੋਸ਼ਨਲ ਬਲੈਕਮੇਲ ਕਰਨ ਡਿਆ ਜਿਹੜਾ ਨਾ ਬੰਦੇ ਦਾ ਦਾਰੂ ਆ ਹਾਂਜੀ ਬੰਦਾ ਨਹੀਂ ਹੁਣ ਸਮੀ ਤੂੰ ਕੀ ਪਾਏਗਾ ਗੱਡੀ 'ਚ ਉਹਨੇ ਕਹਿਤਾ ਮੈਂ ਐ ਟਾਕੀ ਝਾੜ ਕੇ ਨਹੀਂ ਮਾਰੀ ਨਵੀਂ ਤੇ ਜ਼ਬੈਰ ਕੀ ਹਿੰਮਤ ਕਰੂ ਵਿੱਚ ਕਾਲੇ ਪੇਪਰ ਲਵਾ ਕੇ ਤਾਂ ਅਵੈਸ ਤੂੰ ਮੈਂ ਪਾਲਿਸ਼ ਲੈ ਕੇ ਦੇਣੀ ਨਹੀਂ ਤੂੰ ਬੱਤੀ ਲਵਾ ਦੀ ਨਾ ਤੇਰਾ ਕੰਮ ਬੱਤੀਆਂ ਦਾ ਠੀਕ ਹੋ ਗਿਆ ਮੈਂ ਲਾਈਟ ਲਵਾ ਦੂੰਗਾ ਲਾਈਟ ਲਵਾ ਦੂੰ ਫਿਲਿਪਸ ਦੀ ਲਾਈਟ ਲਵਾ ਦੇ ਫਿਲਿਪਸ ਦੀਆਂ ਲਾਈਟਾਂ ਨਹੀਂ ਫਿਰ ਇਦਾਂ ਜੀ ਆਪਣੇ ਕੰਮ ਵੰਡੇ ਇਹਨੂੰ ਚਲਾਣੀ ਆਂਦੀ ਏ ਵਧੀਆ ਚਲਾਉਣੀ ਆਉਂਦੀ ਗੱਡੀ ਗੱਡੀ ਤਾਂ ਨਹੀਂ ਮੈਨੂੰ ਚਲਾਣੀ ਆਦੀ ਟਰੈਕਟਰ ਮੈਂ ਚਲਾ ਲੈਣਾ ਗੱਡੀ ਵੀ ਮੈਂ ਚਲਾ ਲੂੰਗਾ ਪਰ ਮੈਨੂੰ ਨਾ ਉਹ ਇਹਨਾਂ ਦੀ ਗੱਲ ਸੁਣ ਕੇ ਸ਼ਰਮ ਜੀ ਆਈ ਵੀ ਮੈਂ ਭਰਾਵਾਂ ਦਾ ਇੰਨਾ ਖਰਚਾ ਕਰਾਉਣ ਲੱਗਾ ਕੋਈ ਨਹੀਂ ਯਾਰ ਸਾਡੇ ਨਾਲ ਰਹੇਗਾ ਤੇ ਮौज ਕਰੇਗਾ ਨਹੀਂ ਯਾਰ ਤੁਹਾਡਾ ਨਹੀਂ ਇੰਨਾ ਖਰਚਾ ਇੰਨਾ ਨਹੀਂ ਬਣਦਾ ਬੰਦਾ ਚੰਗਾ ਨਹੀਂ ਲੱਗਦਾ
ਉਹ ਆਪੇ ਕਰ ਲੈਂਦੇ ਆ ਅਸੀਂ ਕਰ ਲੈਂਦੇ ਆ ਵੱਡਾ ਨਹੀਂ ਬਸ ਹੁਣ ਕੰਮ ਹੋ ਗਿਆ ਗੱਡੀ ਤੇਰੀ ਆਈ ਲੈ ਪੈਸੇ ਆਏ ਲੈ ਅਕਾਊਂਟ ਨੰਬਰ ਲਹਾ ਬਸ ਆਮੀਨ ਆਮੀਨ ਮੈਨੂੰ ਪਤਾ ਹੁੰਦਾ ਮੈਂ ਚੈੱਕ ਪੱਟ ਲੈਣਾ ਸੀ ਕਰ ਨਹੀਂ ਸਾਰਿਆਂ ਜਿਵੇਂ ਸਟਾਰਟਿੰਗ ਦੇ ਵਿੱਚ ਤੂੰ ਆਈਫੋਨ 15 ਵਿਖਾਇਆ ਠੀਕ ਹੈ ਤੇ ਹੁਣ ਤੈਨੂੰ ਮਤਲਬ ਵੀ ਉਹ ਤੇ ਵੇਚ ਕੇ ਬਕਾ ਜਿਹੜੇ ਪੈਸੇ ਉਹ ਆ ਜਾਣੇ ਕਿਹੜਾ 15 ਆ ਜਿਹੜਾ ਜੇਬ 'ਚ 4-5 ਜੋ ਵੀ ਰਲ ਜਾਣਾ ਉਸਤਾਦ ਜੀ ਇੰਜ ਦਾ ਬੰਦਾ ਮੰਗ ਕੇ ਚੀਜ਼ਾਂ ਲੈਂਦਾ ਨਾ ਤੇ ਮਹੱਲੇ 'ਚ ਲੜ ਲੈ ਪਤਾ ਹੀ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਆ ਮੇਰਾ ਫਲਾਣੇ ਨਾਲ ਲਿੰਕ ਮੇਰਾ ਫਲਾਣੇ ਨਾਲ ਗੱਲਬਾਤ ਬੜੀ ਰੋਟੀ ਆ ਗਈ ਬਈ ਰੋਟੀ ਆ ਲਿਆ ਇਹ ਨਹੀਂ ਮੈਂ ਵੇਚਣਾ ਇਹ ਨਹੀਂ ਵੇਚਣਾ ਸਾਲ ਮਿੰਟਾਂ ਕਰਕੇ ਲਿਆ ATM ਤੋਂ ਰੋਟੀ ਆ ਗਈ ਰੋਟੀ ਆ ਗਈ ਮਾਸ਼ ਦੀ ਦਾਲ ਇਹ ਕਿਹੜੀ ਦਾਲ ਹੈ ਦੋਸਤਾ ਆਏ ਸ਼ਾਹੀ ਦਾਲ ਆ ਗਈ ਹੈ ਜੀ ਰੋਟੀਆਂ ਜਰਾ ਲੈ ਆ 2 ਰੋਟੀਆਂ ਲੈ ਛੰਡ ਕੇ ਰੋਟੀਆਂ ਬਾਬਾ ਲੈ ਕੇ ਆ ਇੱਕ ਟੋਕਰੀ ਹੋਰ ਭਰ ਕੇ ਲਿਆ ਭਰਾ ਬੰਦਿਆਂ ਖਾਣੀਏ ਜਿਵੇਂ ਛੰਡ ਕੇ ਚਪੇੜਾ ਨਹੀਂ ਮਾਰਦੇ ਐਵੇਂ ਹੱਥ ਧੋਣੇ ਸੀ ਉੱਠਣ ਨੂੰ ਦਿਲ ਨਹੀਂ ਕਰਦਾ ਠੰਡਾ ਪਾਣੀ ਗਾ ਧੋਈ ਆ ਉਹ ਤੂੰ ਉਂਝ ਹੀ ਖਾ ਗਿਆ ਉਹ ਖਾ ਧੋਤੇ ਹੀ ਹੁੰਦੇ ਆ ਦਾਲ ਹੋ 3 ਗਈਆਂ ਸੀ ਨਾ ਆ ਗਈਆਂ 3 ਦਾਲ ਹੱਥ ਬਾਅਦ ਚ ਧੋਈ ਰੋਟੀ ਖਾਣ ਤੋਂ ਬਾਅਦ ਚਲੋ ਠੀਕ ਆ ਬਿਸਮਿਲ੍ਲਾ ਆਪਣਾ ਸੋਇਆ ਸਾਹਿਬ ਇੱਧਰ ਧਿਆਨ ਕਰਿਓ ਵੀ ਅਸੀਂ ਰੋਜ਼ਿਆਂ ਦਾ ਮਹੀਨਾ ਪੂਰਾ ਜਿਹੜਾ ਨਾ ਅਸੀਂ ਜਾ ਰਹੇ ਹਾਂ ਅਫਰੀਕਾ ਘੁੰਮਣ ਵਾਸਤੇ ਰੋਡ ਟ੍ਰਿਪ ਆ ਗੱਡੀ ਤੇ ਜਾਣਾ ਮਾਸ਼ਾਅੱਲਾ ਜੇ ਆ ਬਕਾਰ ਸਾਹਿਬ ਆ 4 ਦਿਨ ਇਹ ਕੱਢ ਗਿਆ ਨਾਲ ਸਾਡੇ ਫਿਰ ਇਹਨੂੰ ਲੈ ਕੇ ਜਾਣਾ ਇਹਦੇ ਲੈ ਕੇ ਨਹੀਂ ਜਾਣਾ ਇਹਨੂੰ ਪਿਛਲੀ ਤਰ੍ਹਾਂ ਚੁੱਕ ਮਾਰਨਾ ਨੇ ਆਪ ਹੀ ਨਾ ਠੀਕ ਹੈ ਜਿਵੇਂ ਪਿਛਲੀ ਵਾਰੀ ਨਹੀਂ ਚੁੱਕ ਮੈਂ ਕਿਤੇ ਨਹੀਂ ਜਾਂਦਾ ਇੱਥੇ ਭਾਵੇਂ 10 ਦਿਨ ਰਹਿ ਲਓ ਤੇ ਮਗਰੋਂ ਡਿਊਟੀ ਮਗਰੋਂ ਤੂੰ ਵੜ ਗਿਆ ਭਾਂਡੇ ਚ ਆਪਾਂ ਉੱਥੇ ਅਮਰੀਕਾ ਜਾਣਾ 200 ਯੂਨਿਟ ਤੈਨੂੰ ਫ੍ਰੀ ਮਿਲਦੇ ਨੇ ਮੇਰਾ ਪੁੱਤਰ ਅੱਲਾ ਦੀ ਜ਼ਾਤ ਉਹ ਬੈਠੀ ਆ ਉਹ ਦੇਣ ਵਾਲਾ ਯੂਨਿਟ ਵੀ ਉਹ ਦੇਣ ਵਾਲਾ ਤੁਸੀਂ ਮੈਨੂੰ ਲੈ ਕੇ ਜਾਣਾ ਨਾਲ ਮੈਂ ਇੱਥੇ ਕੱਢ ਲੂੰ ਜਿੰਨੇ ਦਿਨ ਤੁਸੀਂ ਕਹਿਣਾ ਮੇਰੇ ਕੋਲ ਨਾ ਮੈਂ ਸੂਟ ਇੱਕ ਲੈ ਕੇ ਆਇਆ ਲੈ ਲਾਂਗੇ ਟਰੋਜ਼ਰ ਸ਼ਰਟ ਕੋ ਰਾਜ ਕਿਸੇ ਦੁਕਾਨ ਤੋਂ ਮੇਰਾ ਪਾ ਲਿਓ ਕਮੀਜ਼ ਪਾ ਲੈ ਤੇ ਗੰਡਾ ਮਾਰ ਲੈ ਸਾਡਾ ਮੇਰਾ ਸੂਟ ਆ ਜਾਣਾ ਪੂਰਾ ਸਮੀ ਦਾ ਆਜੂਗਾ ਸਮੀ ਐ ਲਾ ਕੇ ਇਹਨੂੰ ਦੇ ਦੀ ਤੇ ਵਾਲਾ ਤੂੰ ਮੈਂ ਹੁਣੇ ਵੇਰਾ ਅਨਾਉਂਸ ਕਰਦਾ ਵੀ ਅਸੀਂ ਅਫਰੀਕਾ ਟੂਰ ਤੇ ਜਾ ਰਹੇ ਹਾਂ ਇਨਸ਼ਾਅੱਲਾ ਇਰਾਦਾ ਕਰ ਰਹੇ ਲੋ ਵੀ ਚਾਹ ਸ਼ਰੀਫ ਲੈਣ ਦੀ ਮੁੰਡੇ ਨੇ ਚੰਗੀ ਬਣਾਈ ਹੈ ਮੁੰਡੇ ਬਹੁਤ ਸੋਹਣੀ ਚਾਹ ਬਣਾਈ ਹਾਂ ਸੋਹਣੀ ਤੇਰੇ ਵਰਗੀ ਹੈ ਚਾਹ ਹਾਂ ਚਾਹ ਜਨੇ ਡਬਲ ਸ਼ਾਪਰ ਕਰਤਾ ਹੀ ਬਹੁਤ ਚੱਲਦਾ ਕੈਮਰਾ ਹਾਂ ਉੱਥੇ ਸਾਡੇ ਬਰਾਦਰੀਆਂ ਫੜ ਕੇ ਰੱਖ ਲਾ ਕੰਮਣ ਡਿਆ ਹੀ ਜੁੰਦੇ ਬਸ ਅੱਛਾ ਆ ਫੜਾਈ ਜਾ ਪਤਾ ਕਰ ਫੜ ਕੇ ਰੱਖੀ ਕੰਮਣ ਡਿਆ ਮੁੰਡਾ ਅੱਛਾ 2 ਬਰਾਦਰੀਆਂ ਬੈਠੀਆਂ ਕੀ ਕਹਿੰਦੀਆਂ ਮੇਰੀ ਆ ਪਈ ਮੈਂ ਤਾਂ ਪਿੰਦਾ ਨਹੀਂ ਉਹਨੇ ਫੜਾਇਆ ਸੀ ਉਹ ਨਾ 2 ਬਰਾਦਰੀਆਂ ਉੱਥੇ ਰਹਿੰਦੀਆਂ ਵੱਟੂ ਤੇ ਮਾਊ ਹਾਂ ਵੱਟੂ ਥੋੜੇ ਜੇ ਨਾ ਹੈ ਪੱਕੇ ਜਿਹੇ ਰੰਗ ਦੇ ਤੇ ਜਿਹੜੇ ਮਾਊ ਆ ਨਾ ਉਹ ਬੜੇ ਬੱਗੇ ਰੰਗ ਦੇ ਤੇ ਮੈਂ ਉੱਥੇ ਹੋਟਲ ਤੇ ਬੈਠਾ ਇੱਕ ਬੰਦਾ ਲੱਖਾ ਵੱਡੀ ਉਮਰ ਦਾ ਬਾਬਾ ਆ ਕੇ ਉਹਨੇ ਸੱਦ ਮਾਰੀ ਤੇ ਚਾਹ ਦਾ ਆਰਡਰ ਪਤਾ ਕਿਵੇਂ ਦਿੱਤਾ ਅੱਗੇ ਚਾਹ ਬਣਾ 2 ਕੱਪ ਮਾਊਆਂ ਰੰਗੇ ਅੱਛਾ ਪੱਕੇ ਤੇ ਬੱਗੇ ਹਾਂ ਮਾਊਆਂ ਰੰਗੇ ਵੀ ਦੁੱਧ ਪੱਤੀ ਮੈਨੂੰ ਨਾ ਸਮਝ ਆਈ ਇੰਨੇ ਚ ਨਾ ਉਹਦੇ ਕੋਲ ਇੱਕ ਹੋਰ ਪ੍ਰਾਹੁਣਾ ਆ ਗਿਆ ਕਹਿੰਦਾ ਇੱਕ ਵਟੂਆਂ ਰੰਗੀ ਬਣਾ ਦੇ ਮੈਨੂੰ ਸਮਝ ਆ ਗਈ ਵੀ ਇਹ ਉਧਰ ਕਹਿੰਦਾ ਵੀ ਦੁੱਧ ਪੱਤੀ ਬਣਾ ਦੇ ਤੇ ਉਹਨੂੰ ਕਹਿੰਦਾ ਵੀ ਪਾਣੀ ਵਾਲੀ ਬਣਾ ਦੇ ਤੇਜ ਪੱਤੀ ਇਹ ਮਾਂ ਵਾਲੀ ਹੈ ਕਿਹੜੀ ਹੈ ਇਹ ਮੂੰਹਾਂ ਵਾਲੀ ਇਹ ਤਾਂ ਉਹ ਵਟੂਆਂ ਵਾਲੀ ਪੱਕੀ ਆ ਹਾਂ ਨਹੀਂ ਸਹੀ ਵਟੂ ਵਾਲੀ ਸਹੀ ਹੁੰਦੀ ਹਾਂ ਸਹੀ ਆ ਚਾਹ ਨਾ ਹੁੰਦੀ ਕਾਵੇ ਨਾ ਆ ਜਿਹੜਾ ਆਪਾਂ ਕਹਿੰਦੇ ਨਾ ਦੁੱਧ ਪੱਤੀ ਆ ਉਹਦੇ ਨਾਲੋਂ ਫਿਰ ਦੁੱਧ ਪੀ ਲਓ ਤੁਸੀਂ ਜੇ ਚਾਹ ਪੀਣੀ ਹੈ ਨਾ ਤਾਂ ਪਾਣੀ ਪਕਾ ਕੇ ਵਿੱਚ ਪੱਤੀ ਪਾ ਕੇ ਤਾਂ ਉੱਤੋਂ ਦੁੱਧ ਪਾਓ ਉਹ ਚਾਹ ਤੇ ਚਾਹ ਦਾ ਵਾਕਿਆ ਦੁੱਧ ਪੱਤੀ ਦੀ ਦੁੱਧ ਹੀ ਹੁੰਦਾ ਨਹੀਂ ਉਹ ਤਾਂ ਫਿਰ ਦੁੱਧ ਪੀ ਲਓ ਫਿਰ ਪੱਤੀ ਕਾਹਨੂੰ ਪਾਣੀ ਦੁੱਧ ਹੀ ਖਰਾਬ ਕਰਨਾ ਪੱਤੀ ਪਾ ਕੇ ਜੇ ਪੱਤੀ ਪਾਣੀ ਹੈ ਫਿਰ ਪਾਣੀ 'ਚ ਪਕਾਓ ਪੱਤੀ ਕਾਵੇ ਵਾਲੀ ਫਿਰ ਚਾਹ ਦੁੱਧ ਵੀ ਥੋੜਾ ਲੱਗੂ ਹਾਂ ਮੈਂ ਪਲਾਉਂ ਤੈਨੂੰ ਕਿਸੇ ਦਿਨ ਹਾਂ ਆਪਣੇ ਕੋਲ ਪ੍ਰਾਹੁਣੇ ਇੰਨੇ ਆਂਦੇ ਆ ਹੁਣ ਆਪਾਂ ਕਾਵੇ ਵਾਲੀ ਪਕਾਣੇ ਆਪਾਂ ਕਾਵੇ ਵਾਲੀ ਮਸ਼ਹੂਰ ਕਰਨੀ ਆ ਵੀ ਇਹ ਚੰਗੀ ਹੁੰਦੀ ਹੈ ਗੱਲ ਸਮਝਿਆ ਮਤਲਬ ਦੁੱਧ ਦਾ ਖਰਚਾ ਬਚੇ ਦੁੱਧ ਪੱਤੀ ਨਹੀਂ ਹੁਣ ਕਿੰਨੇ ਹੋ ਗਏ ਹੁਣ ਪ੍ਰਾਹੁਣਿਆਂ ਦੀ ਤਾਦਾਦ ਕਿੰਨੀ ਹੋ ਗਈ ਰਾਤ ਹੁਣ ਫੁੱਲ ਸਾਈਜ਼ ਜਾਰੀ ਹੈ ਕਿੰਨੀ ਹੁਣ ਸਵੇਰ ਤੋਂ ਸ਼ਾਮ ਨੂੰ ਮੈਂ ਨਾ ਇਹ ਕਰਦਾ ਹੁਣ ਮੈਂ ਇੱਕ ਵਾਰੀ ਪੋਲਾ ਜਿਹਾ ਪੁੱਛਦਾ ਜੇ ਕਿਤੇ ਪ੍ਰਾਹੁਣੇ ਦੇ ਮੂੰਹ ਚੋਂ ਨਿਕਲ ਜੇ ਨਾ ਰਹਿਣ ਦੇ ਮੈਂ ਨਹੀਂ ਬੇਲਦਾ ਮੈਂ ਆਪਣੇ ਭਰਾਵਾਂ ਭਰਵਾਂ ਨੂੰ ਵੀ ਸਮਝਾ ਲਿਆ ਕਿ ਜੇ ਮੈਂ ਨਾ ਕਰਾ ਲਵਾਂ ਨਾ ਕਿਸੇ ਤੋਂ ਫਿਰ ਤੁਸੀਂ ਵੀ ਨਹੀਂ ਹਿਲਣਾ ਮੈਂ ਵੀ ਨਹੀਂ ਹਿਲਣਾ ਤੇ ਪੱਕੇ ਹੋ ਜਾਣਾ ਹਾਂ ਬਕਾਰ ਚਾਹ ਪਾਣੀ ਲਿਆਉਣਾ ਹੀ ਨਹੀਂ ਬਕਾਰ ਪਿੰਡਰ ਅਗਲੇ ਪ੍ਰਾਹੁਣੇ ਕੀ ਆ ਕੀ ਆ ਵਗਾਰ ਦੇ ਕਾਰ ਦੇ ਪ੍ਰਾਹੁਣੇ ਆਏ ਮਾਸ਼ਾਅੱਲਾ ਮੇਰੇ ਕੋਲ 40 ਕੀ ਜਣੇ ਦੀ ਰੋਟੀ ਖਿਲਾ ਰਿਹਾ ਵੀਡੀਓ ਬਣੀ ਅਸੀਂ ਸਟਾਰਟਿੰਗ 'ਚ ਨਾ ਜਦੋਂ ਨਵਾਂ ਮਸ਼ਹੂਰ ਹੋਇਆ ਮੇਰੇ ਭਰਾ ਨੇ ਨਾ ਸ਼ਿਕੰਜਵੀ ਦਾ ਡਰਮ ਭਰ ਕੇ ਬਾਹਰ ਰੱਖਦੇ ਨੇ ਵੱਡਾ ਹਾਂ ਉਹਨੂੰ ਬੜਾ ਚਾਹ ਕੇ ਇਹਨੂੰ ਬੰਦੇ ਮਿਲਣ ਆਉਂਦੇ ਨੇ ਗੱਲਬਾਤ ਇਦਾਂ ਮੇਰੇ ਨਾਲ ਵੀ ਇਦਾਂ ਹੀ ਅੱਛਾ
ਹੁਣ 10-12 ਦੇ ਲੰਘੇ ਕੋਈ ਮਨ ਚ ਹੀ ਨਹੀਂ ਦਾ ਜਦੋਂ ਖਵਾ ਬੈਠਾ ਲੱਗਿਆ ਇਹ ਕਿਹੜੀ ਗੱਲ ਛੇੜ ਲਈ ਮੇਰਾ ਵੀ ਉਹ ਬੰਦੇ ਆਂਦੇ ਹੀ ਬੜੇ ਭਾਈ ਉੱਥੇ ਫਿਰ ਬੰਦੇ ਆ ਕਹਿੰਦੇ ਭਾਈ ਤੁਸੀਂ ਪਾਣੀ ਨਹੀਂ ਪੁੱਛਦੇ ਇੰਜ ਨਹੀਂ ਇੰਜ ਮੈਂ ਕਿਹਾ ਮੇਰਾ ਵੀਰ ਮੇਰਾ ਵੀ ਬੜਾ ਜਿਵੇਂ ਦੱਸਦਾ ਨਾ ਹਾਂ ਵਧੀਆ ਗੱਲ ਹੈ ਪ੍ਰਾਹੁਣੇ ਆਣ ਰੱਬ ਰਿਜ਼ਕ ਦਿੰਦਾ ਏ ਪਰ ਹੁਣ ਉਹ ਕੀ ਘਰੋਂ ਸਕੂਲੋਂ ਨਸ ਕੇ ਇੱਧਰ ਵਕਾਰ ਪਿੰਡਰ ਕੋਲ ਚਲੇ ਜਾਓ ਅੰਜਮ ਸਰੋਏ ਕੋਲ ਚਲੇ ਜਾ ਸਿਆਲ ਦੇ ਦਿਹਾੜੇ ਨੂੰ ਉੱਥੇ ਸਾਰੀ ਦਿਹਾੜੀ ਚੁੱਲ੍ਹੇ ਨੂੰ ਫੂਕਾ ਅੰਜਮ ਸਰੋਏ ਕੋ ਸਿਆਣੇ ਹੁੰਦੇ ਅੱਬਾ ਮੇਰਾ ਨਾ ਹਜੇ ਵੀ ਖੁਸ਼ ਹੁੰਦਾ ਪ੍ਰਾਹੁਣੇ ਆਣ ਨਾ ਬੜਾ ਖੁਸ਼ ਹੁੰਦਾ ਹਾਂ ਬਾਬਾ ਪੁਰਾਣਾ ਬੰਦਾ ਤੇ ਬਸ ਇੰਨਾ ਕੁ ਫਰਕ ਪਿਆ ਵੀ ਅੱਗੇ ਨਾ ਡਾਇਰੈਕਟ ਕਹਿ ਦਿੰਦਾ ਸੀ ਚਾਹ ਦਾ ਹੁਣ ਪਹਿਲਾਂ ਮੇਰੇ ਵੱਲ ਦੇਖਦਾ ਕੀ ਕਰੀਏ ਫਿਰ ਮੈਂ ਗੁਜ਼ਾਰਾ ਕਰ ਦਿੰਦਾ ਵੀ ਪਲਾੜੀ ਕਿ ਨਹੀਂ ਉਹ ਅੱਗੇ ਨਾ ਮਤਲਬ ਯਾਰ 17-18 ਕਿਲੋ ਦੁੱਧ ਅਸੀਂ ਹੁਣ ਵੇਚਦੇ ਵੀ ਨਹੀਂ ਹੈਗੇ ਤੇ ਉਹ ਸਾਰਾ ਚਾਹ 'ਚ ਟੱਪ ਜਾਂਦਾ ਹੈ ਕਈ ਵਾਰੀ ਮੈਂ ਮੈਨੂੰ ਮੁੱਲ ਲਿਆਉਣਾ ਪੈਂਦਾ ਇਦਾਂ ਹੋ ਜਾਂਦੀ ਮੈਂ ਫਿਰ ਤਾਂ ਅਸੀਂ ਹੁਣ ਰੱਖਿਆ ਕੋਡ ਵਰਡ ਕਿਹੜਾ ਟਾਈਮ ਬਾਬਾ ਮੇਰੇ ਵੱਲ ਦੇਖ ਲੈਂਦਾ ਕਿਹੜਾ ਟਾਈਮ ਮੈਂ ਅੱਬੇ ਵੱਲ ਦੇਖ ਲੈਂਦਾ ਅਸੀਂ ਤੁੜਕੂ ਜਾਂਦੇ ਹੁਣ ਜਿੱਦਣ ਅੱਲਾ ਦੀ ਰਹਿਮਤ ਜਿੱਦਣ ਅਸੀਂ ਗਏ ਫਿਰ ਹਿਸਾਬ ਰੱਖਾਂਗੇ ਗੱਲ ਸੁਣ ਵਕਾਰ ਮੈਂ ਜਿੱਦਣ ਅਸੀਂ ਗਏ ਫਿਰ ਤੁਹਾਡੇ ਦੋ ਪਿਓ ਪਤਾ ਲਾ ਵੇਖਾਂਗੇ ਕੀ ਕਰਦੇ ਮੈਂ ਤੇ ਪਿਓ ਵੱਲ ਧਿਆਨ ਰੱਖਾਂਗਾ ਤੁਸੀਂ ਇਹਦੇ ਹੱਲ ਵੇਂਦਾ ਕਿਵੇਂ ਕੋਡ ਵਰਡ ਲਾਉਂਦੇ ਨੇ ਕਿਵੇਂ ਕੋਟ ਬਲਾਉਂਦੇ ਲਾ ਕੇ ਦੱਸ ਨਹੀਂ ਉਹ ਨਹੀਂ ਹੁੰਦਾ ਲੀਕ ਆਊਟ ਹੋ ਜਾਣਾ ਸਾਰੇ ਪ੍ਰਾਹੁਣੇ ਨੂੰ ਪਤਾ ਲੱਗ ਜਾਣਾ ਤੇ ਉਹ ਨਾ ਪ੍ਰਾਹੁਣੇ ਰੱਬ ਦੀ ਰਹਿਮਤ ਆ ਭਾਈ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਤੈਨੂੰ ਯਾਦ ਆਇਆ ਨਾ ਭੰਡਣ ਤੋਂ ਬਾਅਦ ਨਹੀਂ ਪ੍ਰਾਹੁਣੇ ਰੱਬ ਦੀ ਰਹਿਮਤ ਆ ਜੇ ਮੈਂ ਵੀ ਅੱਜ ਇਹਨੂੰ ਕਿਹਾ ਮੈਂ ਕਿਹਾ ਆਵਾਂ ਕਿ ਇੰਟਰਨੈਟ ਹੀ ਆਈ ਆਂਦਾ ਜੀ ਹੁਣ ਹਿਸਾਬ ਦੇ ਰੱਬ ਦੀ ਰਹਿਮਤ ਨਾਲ ਕੁਝ ਲੈ ਕੇ ਨਾ ਮੀਂਹ ਪੈਂਦਾ ਬਾਰਿਸ਼ ਪੈਂਦੀ ਇਹਨੂੰ ਰੱਬ ਦੀ ਰਹਿਮਤ ਕਹਿੰਦੇ ਤੇ ਜੇ ਇਹੀ ਬਹੁਤੀ ਹੋ ਜਾਵੇ ਜ਼ਹਿਮਤ ਬਣ ਜਾਂਦੀ ਹੈ ਜ਼ਹਿਮਤ ਬਣ ਜਾਂਦੀ ਹੈ ਤੂੰ ਦੇਣ ਡਿਆ ਅਜੇ ਇਦਾਂ ਫਰੂਟ ਲਿਆਉਂਦੇ 3 ਕੇਲੇ ਲਿਆਏ ਫਰੂਟ ਵਾਲਾ ਹੁੰਦਾ ਟਾਵਾ ਟਿੱਲਾ ਹਾਂਜੀ ਫਰੂਟ ਵਾਲਾ ਟਾਵਾ ਟਿੱਲਾ ਹੁੰਦਾ ਉਹਦਾ ਕੋਈ ਆ ਰਾਣੇ ਜਬਾਰ ਵਰਗਾ ਘੇਰ ਕੇ ਲਿਆਦਾ ਨਾ ਆਪਣਾ ਬਾਈ ਨਾਸਰ ਲੈ ਕੇ ਰਾਣਾ ਜਬਾਰ ਆਇਆ ਨਾ ਉਹਨੇ ਪਿਛਲੇ 6 ਮਹੀਨੇ ਪ੍ਰਾਹੁਣਿਆਂ ਦੀ ਕਸਰ ਕੱਢ ਦਿੱਤੀ ਉਹ ਮਸੰਮੀ ਹਲੇ ਵੀ ਪਏ ਹੋਣੇ ਨੇ ਇੱਕ ਮਾਣ ਫਰੂਟ ਮੇਰੇ ਮੂੰਹ ਤੇ ਲਾਲੀ ਆ ਗਈ ਆਪਾਂ ਕਿਹੜਾ ਕਿਸੇ ਨੂੰ ਦੇਣੇ ਹੁੰਦੇ ਆਪ ਹੀ ਖਾਣੇ ਹਾਂ ਨਹੀਂ ਇਹ ਨਾ ਕੈਮਰਾ ਤਾਂ ਚਲੋ ਚੱਲਦਾ ਮੈਂ ਇਸ ਤੋਂ ਹਟ ਕੇ ਭਾਵੇਂ ਕੱਟ ਵੀ ਦੇ ਵਿੱਚੋਂ ਯਾਰ ਇਹ ਸਾਡੀ ਰੀਤ ਰਿਵਾਜ ਚ ਕਿਸੇ ਕੋ ਖਾਲੀ ਹੱਥ ਨਹੀਂ ਜਾਈਦਾ ਬੰਦੇ ਭੁੱਲਦੇ ਜਾਂਦੇ ਇਹ ਬੜੀ ਭੈੜ ਆ ਜਦੋਂ ਤੂੰ ਯਾਦ ਕਰਾਉਣ ਡਿਆ ਮੈਂ ਉਹ ਗੱਲ ਕਰ ਅੱਗੇ ਨਾ ਬੰਦਿਆਂ ਨੂੰ ਪ੍ਰਾਹੁਣਿਆਂ ਦਾ ਚਾਅ ਨਹੀਂ ਹੁੰਦਾ ਸੀ ਵੀ ਪ੍ਰਾਹੁਣਾ ਆ ਰਿਹਾ ਹਾਂ ਉਹਦੇ ਹੱਥ 'ਚ ਛਾਪਰ ਦੇਖਣਾ ਅਸੀਂ ਨਿੱਕੇ ਹੁੰਦੇ ਵੀ ਹੈ ਕੀ ਜਲੇਬੀਆਂ ਵਿੱਚ ਫਰੂਟ ਆ ਕੀ ਇਹ ਸ਼ਾਮ ਇਹ ਸਾਡੀ ਪਛਾਣ ਸੀ ਗਵਾਚ ਦੀ ਜਾਂਦੀ ਕੋਈ ਨਹੀਂ ਹੁਣ ਜਿਹੜਾ ਆਏਗਾ ਜਿਹਨੇ ਵੇਚ ਲਿਆ ਉਹ ਤੇ ਲਿਆਏਗਾ ਉਹ ਪਛਾਣ ਨੂੰ ਕਾਇਮ ਕਰੇਗਾ ਮੈਂ ਨਾ ਉੱਥੇ ਰਹਿਮਤ ਸ਼ਾਹ ਚੌਕ ਦੀ ਫਰੂਟ ਵਾਲੀ ਦੁਕਾਨ ਬਣਾਉਂਦੇ ਜਿਹੜਾ ਤੇਰਾ ਰਾਹ ਪੁੱਛੇ ਨਾ ਤੈਨੂੰ ਆ ਕੀ ਛਾਪਰ ਲੈ ਕੇ ਨਹੀਂ ਜਾਣਾ ਕੁਛ ਹਾਂ ਇਹ ਮੈਂ ਚੌਕ ਤੇ ਦੱਸਾਂ ਦੁਕਾਨਦਾਰ ਨਹੀਂ ਦੁਕਾਨ ਆਪਣੀ ਇੱਕ ਬਣਾ ਲੈਣੀ ਜਿਹੜਾ ਲੈ ਕੇ ਆਵੇ ਉੱਥੇ ਟ੍ਰਾਂਸਫਰ ਉੱਥੇ ਵਿਕੀ ਜਾਵੇ ਨਾਲ ਉੱਥੇ ਵਿਕੀ ਜਾਏ ਤੇ ਉੱਥੋਂ ਹੀ ਲੈ ਕੇ ਗਿਆ ਉੱਥੇ ਹੀ ਵੇਚਿਆ ਉੱਥੋਂ ਹੀ ਲਿਆਂਦਾ ਤਾਂ ਉੱਥੇ ਹੀ ਵੇਚਿਆ ਮੈਂ ਤੁਹਾਨੂੰ ਇੱਕ ਸੱਚੀ ਵਾਕਿਆ ਸੁਣਾਵਾਂ ਇੱਕ ਗੱਲ ਸਾਡੇ ਨਾਲ ਉੱਥੇ ਮੁੰਡਾ ਬੰਦੇ ਇਦਾਂ ਦੇ ਸ਼ੂਮ ਦੱਸਣ ਲੱਗਾ ਤੁਹਾਨੂੰ ਉਹਦੇ ਘਰ ਆਣਾ ਸੀ ਪ੍ਰਾਹੁਣੇ ਉਹਨੂੰ ਦੇਖਣਾ ਉਹਨੇ ਉੱਥੋਂ ਬਿਸਕੁਟ ਲੈ ਫਰੂਟ ਲਿਆ ਵੱਡੀ ਬੋਤਲ ਲਈ ਕਾਲੀ ਇਦਾਂ ਕਰਕੇ ਉਹਨੇ ਸਮਾਨ ਨਾ ਇਦਾਂ ਇੰਨਾ ਸਾਪਰ 'ਚ ਲਿਆ ਸਵੇਰ ਦਾ ਟਾਈਮ ਸੀ ਉਹ ਘਰ ਲੈ ਗਿਆ ਸ਼ਾਮ ਨੂੰ ਨਾ ਪਿਛਲੇ ਟਾਈਮ ਟੈਲੀਫੋਨ ਆ ਗਿਆ ਵੀ ਅਸੀਂ ਨਹੀਂ ਆਣਾ ਅਸੀਂ ਅਗਲੇ ਹਫਤੇ ਆਵਾਂਗੇ ਤੇ ਮਗਰਬ ਕੇ ਟਾਈਮ ਨਾ ਉਹ ਦੁਕਾਨ ਨਾਲ ਤੇ ਜਿਹੜੀ ਸ਼ਾਇਦ ਜਿੱਥੋਂ ਲਈ ਸੀ ਉੱਥੋਂ ਮੋੜਦਾ ਫਿਰ ਬੰਦੇ ਏਡੇ ਜਿਗਰੇ ਕੀ ਕਰੇ ਯਾਰ ਨਹੀਂ ਮੈਂ ਯਾਰ ਤੇਰੇ ਘਰ ਕੋ ਬੱਚੇ ਕਿਸੇ ਨੇ ਬਿਸਕੁਟ ਵੀ ਨਹੀਂ ਖਾਦਾ ਇੱਕ ਜ਼ਹਿਰ ਹੀ ਉਹਨੇ ਵਜਾਈ ਉਦਾਂ ਹੀ ਕਹਿੰਦਾ ਹੁਣ ਅਗਲੇ ਹਫਤੇ ਤਾਜੀ ਲੈ ਲਾਂਗੇ ਚਲੋ ਮਕਾਓ ਚਾਹ ਨਿਕਲੀ ਫਿਰ ਟਾਈਮ ਬਹੁਤ ਹੋ ਗਿਆ ਮਕਾਓ ਫਟਾਫਟ ਲੋ ਬਾਈ ਰੋਟੀ ਪਾਣੀ ਖਾ ਲਿਆ ਚਾਹ ਪੀ ਲਈ ਆ ਤੇ ਅੱਗੇ ਦੀ ਕਰ ਲਈ ਆਪਾਂ ਤਿਆਰੀ ਹੋਣ ਵਾਲੀ ਸਫ਼ਰ ਸਾਡਾ ਤਕਰੀਬਨ 300 ਕਿਲੋਮੀਟਰ ਅੱਗੇ ਹੈਗਾ ਰਾਜਨਪੁਰ ਦਾ ਰਾਜਨਪੁਰ ਅੱਜ ਰਾਤ ਬਰਾਤ ਉੱਥੇ ਰੁਕਾਂਗੇ ਤੇ ਕੱਲ ਦਾ ਦਿਨ ਉੱਥੇ ਜਿਹੜੀ ਐਕਟੀਵਿਟੀ ਹੋਈ ਜੋ ਸਰਵੇ ਵਗੈਰਾ ਕਰਨਾ ਉਹ ਕਰਾਂਗੇ ਹੁਣ ਧੁੰਦਾਂ ਪੈਂਦੀਆਂ ਸਾਡੇ ਵਾਲੀ ਸਾਈਡ ਤੇ ਬਹੁਤ ਪੈਂਦੀਆਂ ਸਾਊਥ ਪੰਜਾਬ ਆ ਐਂਡ ਵਾਲਾ ਸ਼ਹਿਰ ਹੈ ਇੱਥੇ ਜ਼ਰਾ ਘੱਟ ਆ ਮਤਲਬ ਵੀ ਉਨੀ ਨਹੀਂ ਗੀ ਲੇਕਿਨ ਹੈ ਵਾ ਠੰਡ ਤੇ ਬਹੁਤ ਹੈ ਇੱਧਰ ਵੀ ਲੇਕਿਨ ਉਹ ਫੌਗ ਵਗੈਰਾ ਧੁੰਦ ਨਹੀਂ ਹੈ ਸੋ ਆਜੋ ਫਿਰ ਚੱਲਦੇ ਆਪਣਾ ਅਗਲਾ ਸਫ਼ਰ ਅੱਜ ਦਾ ਸ਼ੁਰੂ ਕਰਦੇ ਨਿਕਲਦੇ ਹੁਣ ਰਾਜਨਪੁਰ ਵੱਲ ਨੂੰ ਲਓ ਵੀ ਦੋਸਤੋ ਆਖਿਰ ਪਹੁੰਚ ਗਏ ਆਪਾਂ ਰਾਜਨਪੁਰ ਟਾਈਮ 7:35 ਹੋ ਗਏ ਸਾਰਾ ਦਿਨ ਅੱਜ ਸਫ਼ਰ 'ਚ ਲੰਘਿਆ ਵੈਸੇ ਤੇ 5 ਘੰਟੇ ਦਾ ਰਾਹ ਲੇਕਿਨ ਖਲੋਂਦੇ ਆਏ ਤੇ ਦੂਸਰਾ ਨਾਲੇ
ਮੌਸਮ ਖਰਾਬ ਸੀ ਤੇ ਹੁਣ ਜਿਹੜਾ ਇੱਥੇ ਆਪਣੇ ਨਾਲ ਕੰਮ ਕਰਵਾਉਂਦਾ ਮੁੰਡਾ ਸ਼ਹਿਬਾਜ਼, ਉਹ ਵੀ ਕੰਟਰੈਕਟਰ ਵੀ ਆ ਤੇ ਨਾਲ ਦੀ ਨਾਲ ਆਪਣਾ ਦੋਸਤ ਵੀ ਆ ਤੇ ਉਹਦੇ ਹੁਣ ਘਰ ਜਾਣ ਦੇ ਰਾਹ ਕਿੱਦਾਂ ਦਾ ਤੁਹਾਨੂੰ ਵਿਖਾਵਾਂ। ਇਹ ਰਸਤਾ ਜੀ ਜਿੱਥੋਂ ਆਪਾਂ ਜਾਣ ਦੇ ਰਾਜਨਪੁਰ, ਤੁਸੀਂ ਵੀਡੀਓ 'ਚ ਵੇਖਿਆ ਹੋਣਾ, ਬਿਲਕੁਲ ਬੈਕਵਰਡ ਏਰੀਆ ਤੇ ਇਹ ਜੀ ਉਹਨਾਂ ਦਾ ਡੇਰਾ ਜਿੱਥੇ ਜਾਣ ਦੇ। ਇਸ ਤੋਂ ਬਾਅਦ ਕੱਲ ਦੀ ਵੀਡੀਓਜ਼ ਜਿਹੜੇ ਨੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨਾਂ ਇਲਾਕਿਆਂ ਦੀਆਂ ਜਿੱਥੇ ਕੰਮ ਕੁਮ ਆਪਣਾ ਚੱਲਦਾ। ਝਾੜੀਆਂ ਝੂੜੀਆਂ ਪੂਰੇ ਨੇ, ਗਿੱਦੜ ਜਿਹੜੀ ਪੂਰੇ ਕੂਕਦੇ ਰਾਤ ਨੂੰ ਤੇ ਕੂ ਕੂ ਕਰਦੇ, ਗਿੱਦੜ ਪੂਰੇ ਰਾਤ ਨੂੰ ਕੂਕਦੇ ਇੱਥੇ ਹਨ। ਕਮਾਲ ਬੜਾ ਵੱਡਾ ਉਹਨਾਂ ਦੇ ਡੇਰੇ ਦੇ ਦੁਆਲੇ, ਉਹ ਅੱਗੇ ਖਲੋਤੇ ਉਹ ਸ਼ਹਿਬਾਜ਼ ਹੋਣੀ। और जी शहबाज साहब की हाल चाल है? ठीक ठाक हो? सारा जी की हाल है? शुक्रिया। फिर लेट ही हो जाते हैं। लेट बड़ा ना धुंध 12 12:30 ਤੇ ਮੋਟਰ ਵੀ ਖੁੱਲਾ। ਗੱਡੀ ਤੇ ਆ ਲੈਣ ਦੋ। अस्सलाम वालेकुम। ठीक ने? अल्लाह पाक दा बड़ा ही करम है। ਹੋਰ ਸਭ ਠੀਕ ਠਾਕ? ਕੀ ਹਾਲ ਹੈ ਭਾਜੀ? हां भी की हाल है? ठीक हो। ਆਪਾਂ ਪਹੁੰਚ ਗਏ ਇੱਥੇ ਹੁਣ ਜੀ, ਰਾਤ ਦਾ ਟਾਈਮ ਹੋ ਗਿਆ ਵਾਵਾ ਤੇ ਮੁੰਡੇ ਇਹਨਾਂ ਦੇ ਵੀਡੀਓ ਬਲੌਗ ਬਣਾਉਣ ਦੇ ਆ। ਮੁੰਡੇ ਵੀਡੀਓ ਬਣਾਉਣ ਦੇ, ਬਲੌਗ ਬਣਾਉਣ ਦੇ ਵੀਡੀਓ। ਅੱਛਾ ਜਾਈਆਂ ਨਿੱਕੇ ਹੋ ਜਾਓ, ਨਿੱਕੇ ਹੋ ਜਾਓ, ਸਿੱਧੇ ਹੋ ਜਾਓ, ਜਾਈਆਂ ਉੱਤੇ ਲਾ ਠੰਡ ਬਹੁਤ ਹੈ। ਹਾਂਜੀ ਚੌਕਸ ਹੋ ਜਾਓ। ਉਹ ਆ ਗਿਆ ਪੱਕੀ ਵਾਲਾ ਆ ਗਿਆ, ਇਹਨੇ ਲੈਣੀ ਇਦਾਂ ਇਸ਼ਾਰਾ ਕਰ ਲੈ, ਉਂਗਲ ਖੜੀ ਕਰ ਦੇਵੇ। ਹਾਂਜੀ ਹਾਂਜੀ ਉਹ ਤੋੜ ਆ ਕੇ ਦਿਓ। ਦੌੜ ਆ ਕੇ ਫੱਕੀ ਦੇ ਕੇ ਜਾਏਗਾ ਸਾਡਾ ਬੰਦਾ, ਦੌੜ ਜਦੋਂ ਆਊਗਾ ਫੱਕੀ ਦੇ ਕੇ ਜਾਊ। ਵਕਾਰ ਦੀ ਖੂਬੀ ਹੋਈ, ਵਕਾਰ ਬਹੁਤ ਹੌਲੀ ਬੋਲਦਾ। ਤੁਸੀਂ ਦੇਖਿਆ ਹੋਣਾ ਵੀਡੀਓ 'ਚ ਵੀ ਤੇ ਆਮ ਹਾਲਾਤ ਵੀ। ਮੈਂ ਹੁਣ ਇਹਨੂੰ ਕਿਹਾ ਵਾ ਵਕਾਰ ਵੀ ਹਰ ਮਹੀਨੇ YouTube ਦੇ ਪੈਸਿਆਂ ਤੋਂ ਇੱਕ ਤੂੰ ਮੱਝ ਲਿਆ ਕਰਨੀ, ਇੱਕ ਮੱਝ ਗਾਈ, ਠੀਕ ਹੈ? ਤੇ ਹੌਲੀ ਹੌਲੀ ਫਾਰਮ ਪੂਰਾ ਬਣਾ ਲਾ। ਤੇ ਪਰ ਇਹ ਵੀ ਗੱਲ ਹੈ ਵੀ ਗਾਈਆਂ ਦਾ ਧਿਆਨ ਵੀ ਰੱਖਣਾ। ਜਿਹੜੀ ਉਹ ਗਾਈ ਤੋਂ ਅੱਗੇ ਵਿਖਾਈ ਨਾ, ਉਦੋਂ ਵੇਖਿਆ ਗਾਂ ਦਾ, ਮੈਂ ਤਾਂ ਹੈਰਾਨ ਰਹਿ ਗਿਆ, ਗੱਲਾਂ ਕਿੰਨੀਆਂ ਕਰਦਾ। ਗਾਈ ਦੇ ਉੱਤੇ ਗੋਇਆ ਪਿਆ। ਉਹ ਤਾਂ ਰੱਖਿਆ ਸੀ ਸੌਣ ਹੁੰਦਾ। ਨਹੀਂ ਉਹ ਸੌਣ ਹੁੰਦਾ। ਕੀ ਸੌਣ? ਇਹ ਗੋਏ ਦੇ ਬੜੇ ਸੌਣ ਆ। ਹੁਣ ਮੈਂ ਨਾ, ਮੇਰਾ ਰੂਹ ਘਾਬਰਦਾ ਸੀ। ਇੱਧਰ ਨੂੰ ਕਰਦੀ ਤੂੰ ਮਾਈਕ। ਮੇਰਾ ਨਾ ਰੂਹ ਘਾਬਰਦਾ, ਗੱਡੀ ਦੀ ਗੂੰ ਗੂੰ ਚੜਦੀ, ਮੈਨੂੰ ਪੈਟਰੋਲ ਚੜਦਾ। ਮੈਨੂੰ ਕਿਸੇ ਨੇ ਨਾ ਪਹਿਲਾਂ ਟੂਣਾ ਦੱਸਿਆ ਵੀ ਪੈਟਰੋਲ ਸੁੰਘਿਆ ਕਰ। ਮੈਂ ਨਾ ਉਹ ਸ਼ੀਸ਼ੀ 'ਚ ਪਾ ਲਿਆ ਤੇ ਮੈਂ ਉਹ ਪੈਟਰੋਲ ਸੁੰਘਿਆ ਕਰਾਂ। ਇੱਕ ਦਿਨ ਮੈਂ ਨਿੰਬ ਹੇਠ ਬੈਠਾ, ਪੈਟਰੋਲ ਸੁੰਘਦਾ ਤੇ ਉੱਤੋਂ ਉਹ ਮੇਰਾ ਆ ਗਿਆ ਮਾਮੇ ਦਾ ਮੁੰਡਾ। ਕਹਿੰਦਾ ਕੀ ਕਰਦਾ? ਮੈਂ ਕਿਹਾ ਪੈਟਰੋਲ ਸੁੰਘਦਾ। ਉਹ ਕਹਿੰਦਾ ਇਹ ਤਾਂ ਬੜਾ ਗੰਦਾ ਨਸ਼ਾ ਲੱਗਦਾ। ਉਹ ਸ਼ੀਸ਼ੀ ਭੰਨੀ। ਉਹਨੇ ਕਿਹਾ ਤੈਨੂੰ ਕਿਹੜੇ ਬੰਦੇ ਨੇ ਕਿਹਾ? ਉਹ ਕੋ ਪਿੰਡ 'ਚੋਂ ਬੀਬੀ ਆਈ ਸੀ, ਉਹ ਸਲਾਹ ਦੇ ਗਈ ਵੀ ਪੈਟਰੋਲ ਸੁੰਘ। ਅੱਛਾ ਫਿਰ ਇੱਕ ਜਗ੍ਹਾ ਤੇ ਨਾ ਇਦਾਂ ਹੀ ਬੀਬੀਆਂ ਨੇ ਮਸ਼ਵਰਾ ਦਿੱਤਾ ਵੀ ਕਹਿੰਦੇ ਉਹ ਇਹ ਤੇਲ ਚੜਦਾ ਨਾ ਤੇ ਤੂੰ ਜਿਹੜਾ ਨਾ ਗੋਹਾ ਸੁੱਕਾ ਜੇਬ 'ਚ ਰੱਖਣਾ, ਇਹ ਵੀ ਸੌਣ। ਅੱਛਾ। ਮੈਂ ਨਾ ਉਹ ਇੰਨਾ ਸੁੱਕਾ ਗੋਹਾ ਜੇਬ 'ਚ ਪਾ ਲੈਣਾ, ਜਿੱਥੇ ਜਾਣਾ ਕੱਪੜੇ ਨਵੇਂ ਪਾਣੇ ਤੇ ਗੋਹਾ ਜੇਬ 'ਚ। ਇੱਕ ਦਿਨ ਪਤਾ ਹੀ ਨਾ ਲੱਗਾ ਜੁਮਾ ਵੀ ਪੜ ਆਇਆ ਇੱਥੇ। ਮੈਂ ਫੇਰ ਨਹੀਂ ਰੱਖਿਆ। ਫਿਰ ਮੈਂ ਯਾਰ ਇਹ ਕਾਹਦਾ ਸੌਣਾ ਹੈ ਵੀ ਜੁਮਾ ਹੀ ਨਹੀਂ ਹੋਇਆ ਹੋਣਾ। ਮਸੀਤੇ ਲੈ ਗੋਇਆ ਮਸੀਤੇ ਲੈ, ਮੈਂ ਨਹੀਂ ਫਿਰ ਰੱਖਿਆ। ਮੈਂ ਉਹ ਵੀ ਛੇੜਤਾ। ਮੈਂ ਯਾਰ ਜੇ ਹਟਣਾ ਹੋਇਆ ਆਪੇ ਹਟ ਜੂ। ਫਿਰ ਕਿਸੇ ਬੰਦੇ ਨੇ ਹੁਣ ਦੱਸੀ ਆ ਗੱਲ, ਬੰਦੇ ਨੇ ਦੱਸੀ, ਅੱਗੇ 2 ਦਫਾ ਬੁੜੀਆਂ ਨੇ ਦੱਸੀ। ਹੁਣ ਗੱਲ ਬੜੇ ਪੱਕੇ ਬੰਦੇ ਨੇ ਦੱਸੀ, ਤੇਰੇ ਵਰਗੇ ਸਿਆਣੇ ਨੇ। ਉਹਨੇ ਕਿਹਾ ਵੀ ਜਿਹੜੀ ਗੱਡੀ ਦੇ ਵਿੱਚ ਰੂਹ ਘਾਬਰਦੀ ਆ ਨਾ, ਤੂੰ ਸੀਟ ਬਦਲ ਆਪਣੀ। ਤੂੰ ਕਹਿੰਦਾ ਡਰਾਈਵਰ ਵਾਲੀ ਸੀਟ ਤੇ। ਅੱਛਾ। ਤੇ ਉਹ ਡਰਾਈਵਰ ਵਾਲੀ ਸੀਟ, ਉਹਨੇ ਕਿਹਾ ਵੀ ਡਰਾਈਵਰ ਵਾਲੀ ਸੀਟ ਤੇ ਆ। ਬੰਦਾ ਕੋਈ ਪਿਆ ਗਿਆ ਸਿਆਣਾ। ਤੇ ਉਹ ਹੁਣ ਗੱਡੀ ਹੋਵੇ ਨਾ ਤੇ ਫਿਰ ਡਰਾਈਵਰ ਵਾਲੀ ਸੀਟ ਤੇ ਆਣਾ। ਅੱਜ ਜਿਹੜੀ ਵੀ ਤੁਸੀਂ ਗੱਲ ਕਰ ਰਹੀ ਹੈ ਨਾ, ਉਹ ਮੁੜ ਘਿੜ ਕੇ ਗੱਡੀ ਤੇ ਵਾਲੀ ਸੀਟ ਤਾਂ ਡਰਾਈਵਰ ਵਾਲੀ ਲਿਆ ਦਿੰਦੇ, ਅੱਗੇ ਸਟੀਅਰਿੰਗ ਲੱਗਾ ਹੋਊ, ਉੱਥੇ 12 ਵਜੇ ਰੱਖ ਛੱਡਦੇ। ਨਹੀਂ ਉਹ ਇਹਦਾ ਹੁਣ ਹੱਲ ਕੋਈ ਕਰਨਾ। ਸ਼ਾਮ ਵਾਲੀ ਜਿਹੜੀ ਵੀਡੀਓ ਸੀ ਉਹ ਪੈਸੇ ਬਹੁਤ ਇਕੱਠੇ ਹੋਏ। ਤੁਸੀਂ ਨਾ ਉੱਥੇ ਚਲੇ ਜਾਓ, ਵਕਾਰ ਭਾਈ ਨੂੰ ਇੱਥੇ ਆ ਲੈਣਾ। ਕਿਉਂ? ਮਜ਼ਾਕ ਨਹੀਂ। ਉਹ ਆਦੇ ਚ ਆਵਾਜ਼ ਫਿਰ ਕੋਈ ਗੱਲ ਨਹੀਂ। ਖੈਰ ਮੌਲਵੀ ਮਾਈਕ ਨਹੀਂ ਹੈਗਾ, ਬੋਲੇ ਵੀ ਨਾ। ਤੂੰ ਇੱਧਰ ਦੀ ਸਾਈਡ ਤੇ ਆ, ਮੈਂ ਇੱਧਰ ਦੀ ਸਾਈਡ। ਓਏ ਬੈਠਾ ਰਹਿਣ ਦੇ, ਕੋਈ ਨਹੀਂ। ਖੈਰ ਆ ਤੇਰੀ ਉਂਝ ਰੂਹ ਘਾਬਰਦੀ ਹੁੰਦਾ ਨਾ।
ਇਹ ਤੇ ਸ਼ੁਕਰ ਹੈ ਕਿਸੇ ਨੇ ਦੱਸਿਆ ਵੀ ਸੁੱਕਾ ਗੋਹਾ ਰੱਖਣਾ ਜੀ ਗਿੱਲਾ ਤਾਂ ਕੰਮ ਹੀ ਖਰਾਬ ਹਾਂ ਉਹ ਗੱਲ ਹੈ ਵੀ ਜੇ ਉਹਨੇ ਕਿਹਾ ਕੋਈ ਆਂਦਾ ਵੀ ਗਿੱਲਾ ਗੋਇਆ ਜੇਬ 'ਚ ਰੱਖ ਦੇ ਸਾਰਾ ਕੰਮ ਹੀ ਖਰਾਬ ਇਹਨੇ ਰੱਖ ਲੈਣਾ ਸੀ। ਨਹੀਂ ਸੌਣੇ ਹੈਗਾ, ਇਹ ਨਹੀਂ ਮੈਂ ਕਹਿੰਦਾ ਨਹੀਂ ਹੈਗਾ, ਪਰ ਇਹ ਆ ਵੀ ਉਹ ਸੂਤ ਨਹੀਂ ਮੇਰੇ ਆਇਆ। ਅੱਛਾ ਇਹ ਨਾ ਗੱਲ ਇਹ ਆ ਵੀ ਜਿੰਨੇ ਵੀਡੀਓ ਵੇਖਣ ਦੇ ਉਹਨਾਂ ਨੂੰ ਵੀ ਇਹ ਵੈਸੇ ਪਹਿਲੋਂ ਗੱਲਾਂ ਇਦਾਂ ਹੁੰਦੀਆਂ ਸੀ ਬੜੀਆਂ। ਮੇਰੇ ਨਾਲ ਨਿੱਕੇ ਹੁੰਦੇ ਆ ਸਾਡੇ ਸਾਰੇ ਭਰਾਵਾਂ ਦੇ ਇੱਥੇ ਅੱਖਾਂ ਤੇ ਬੜੀਆਂ ਨਿਕਲਦੀਆਂ ਸੀ ਫਿੰਸੀਆਂ ਜੀਆਂ, ਗਵਾਂਢਣ ਆਪਾਂ ਨਹੀਂ ਗਵਾਂਢਣੀ ਕਿ ਉਹ ਨਿਕਲਦੀਆਂ। ਉਹ ਹੁਣ ਨਾ ਉਦੋਂ ਅਸੀਂ ਵੀ ਨਿੱਕੇ ਹੁੰਦੇ ਆ, ਪਤਾ ਨਾ ਹੋਣਾ ਨਾ, ਕਿਸੇ ਨੇ ਗਾਣਾ ਵੀ ਬਾਹਰ ਬੈਂਡ ਦਾ ਬਹੁਤਿਆਂ ਨੂੰ ਨਹੀਂ ਪਤਾ ਹੋਣਾ, ਬਾਹਰ ਬੈਂਡ ਵੀ ਤੁਸੀਂ ਪਿਸ਼ਾਬ ਕਰਨ ਜਾਣਾ ਬਾਹਰ, ਪਹਿਲਾਂ ਪੈੜੀਆਂ 'ਚ ਹੁੰਦਾ ਸੀ ਕੰਮ ਵੀ ਵਾਸ਼ਰੂਮ ਨਹੀਂ ਸੀ ਹੁੰਦੇ, ਵੀ ਤੁਸੀਂ ਬਾਹਰ ਬੈਂਡ ਜਾਣਾ ਵਾ ਤੇ ਜਿੱਥੇ ਪਿਸ਼ਾਬ ਕਰਨਾ ਨਾ ਤੇ ਉਥੋਂ ਲਾਗੋ ਘਾਹ ਦਾ ਤੀਲਾ ਤੋੜ ਕੇ ਤੇ ਉਹ ਉੱਤੇ ਦਾ ਗੱਡ ਹੋਣਾ ਤੇ ਪਿਸ਼ਾਬ ਮੁੜ ਕੇ ਨਹੀਂ ਵੇਖਣਾ। ਨਹੀਂ ਇਹ ਗੱਲ ਹੱਸਣ ਵਾਲੀ ਨਹੀਂ ਹੈ, ਇਹ ਪੱਕਾ ਸੌਣ ਸੀ। ਓਏ ਆ ਵੇਖ ਮੇਰੀ ਗੱਲ ਸੁਣ, ਤੂੰ ਇੱਕ ਮਿੰਟ ਗੱਲ ਤੂੰ ਜਿੰਨੀ ਮਰਜ਼ੀ ਹੁਣ ਸ਼ੁਗਰ 'ਚ ਪਾ ਲਾ, ਇਹਦਾ ਦੂਏ ਦਾ ਝੂੰਡ ਨਹੀਂ ਹੁੰਦਾ ਸਲਵਾੜ ਦਾ ਤੀਲਾ ਕੱਢਣਾ, ਤੇ ਜਿੱਦਾਂ ਜਿੱਦਾਂ ਉਹ ਸਲਵਾੜ ਦਾ ਤੀਲਾ ਸੁੱਕਣਾ ਤੇਰੀ ਗਵਾਂਢਣ ਉਦਾਂ ਹੀ ਸੁੱਕ ਜੂ। ਗਵਾਂਢਣ ਅੱਖ ਵਾਲੀ ਦੱਸ ਕਿਤੇ ਮਹੱਲੇ ਵਾਲੀ ਗਵਾਂਢਣ ਦਾ ਸੁੱਕ ਜੇ ਨਹੀਂ ਅੱਖ ਵਾਲੀ ਗਵਾਂਢਣ ਉਹ ਉਦਾਂ ਠੀਕ ਹੋ ਜਾਂਦੀ। ਇਹ ਸੌਣ ਏਦਾਂ ਹੀ ਨਹੀਂ ਓਏ ਐਵੇਂ ਏਦਾਂ ਹੀ ਮੈਂ ਹੀ ਤੇ ਪਤਾ ਨਹੀਂ ਉਹ ਕਿੰਨੀ ਵਾਰੀ ਆ ਸਾਡੇ ਤੇ ਨਹੀਂ ਸਹੀ ਹੋਇਆ। ਤੂੰ ਤਾਂ ਹੁਣ ਆ ਗੱਡੀ ਹੈ ਨਾ ਤੇਰੇ ਕੋਲ ਵੱਡੀ, ਇਹ ਫਾਰਚੂਨਰ, ਇਹ ਤੂੰ ਹੁਣ ਸੁੰਜੀ ਰੱਖੀ ਹੋਈ ਆ, ਤੇ ਹੁਣ ਸਾਡੇ ਬੰਦੇ ਉਧਰ ਜਿਨ੍ਹਾਂ ਨੇ ਵੀ ਗੱਡੀ ਰਹੀ ਹੈ ਨਾ ਅਗਲੇ ਪਾਸੇ ਉਹਨਾਂ ਨੇ ਪੋਲਾ ਟੰਗਿਆ, ਜੁੱਤੀ ਟੰਗਦੇ ਹਾਂ ਉਹਦੀ ਆਦੀ ਚਮੜੇ ਦੀ, ਜਾਂ ਕੋਠੇ ਨਵਾਂ ਕੋਠਾ ਬਣਾਉਂਦੇ ਉੱਤੇ ਕਾਲੀ ਹਾਂਡੀ ਵੀ ਰੱਖਦੇ, ਹਾਂ ਹਾਂਡੀ ਮੁੱਦੀ ਮਾਰਦੇ, ਕੱਪੜਾ ਵੀ ਬੰਨਦੇ ਜੀ, ਹਾਂ ਕਾਲਾ ਕੱਪੜਾ ਵੀ ਗੱਡੀ ਨੂੰ ਬੰਨ੍ਹਦੇ। ਇਹ ਹੁੰਦੀ ਹੈ ਨਜ਼ਰ, ਬਾਬਾ ਨਜ਼ਰ ਪਾੜ ਦਿੰਦੀ, ਤੇ ਉਹ ਜੁੱਤੀ ਨੂੰ ਵੇਖ ਕੇ ਨਜ਼ਰ ਨਹੀਂ ਲੱਗਦੀ। ਨਹੀਂ ਫੇਰ ਨਹੀਂ ਲੱਗਦੀ, ਸੌਣਾ ਨਾ ਨਹੀਂ ਲੱਗਦੀ। ਜੇ ਬੰਦੇ ਨੂੰ ਨਜ਼ਰ ਲੱਗੀ ਹੋਵੇ ਫਿਰ ਚੰਮ ਦੀ ਜੁੱਤੀ ਨਾਲ ਕੁੱਟ ਖਾਣੀ ਚਾਹੀਦੀ। ਬੰਦੇ ਦੀ ਸੁਣ ਲਾ, ਮੈਂ ਹਜੇ ਵੀ ਨਹਾ ਕੇ ਮੈਂ ਜਦੋਂ ਨਵੇਂ ਕੱਪੜੇ ਪਾਵਾਂ ਨਾ ਤੇ ਆ ਮਾਂ ਮੇਰੀ ਇੱਥੇ ਨਾ ਕੰਨ ਦੇ ਮਗਰ ਕਾਲਸ ਲਾਂਦੀ, ਨਜ਼ਰ ਹੀ ਪਿੱਛੇ ਉਹ ਤੇ ਪਤਾ ਸਾਹਮਣੇ ਵੀ ਲਾਉਂਦਾ, ਸਾਹਮਣੇ ਲਾਇਆ ਕਰੋ, ਪਿੱਛੇ ਲਾਉਂਦਾ ਕੀ ਫਾਇਦਾ ਯਾਰ ਸੌਣਾ ਇਹ ਨਜ਼ਰ ਭਾਵੇਂ ਨਾ ਵੀ ਆਵੇ। ਸਾਡੇ ਟੂਣਾ ਆਂਦੇ ਤੁਹਾਡੇ ਤੁਸੀਂ ਸੌਣ ਆਂਦੇ ਜੇ, ਸੌਣਾ ਟੂਣਾ ਉਹੀ ਟੂਣਾ ਹੀ ਗੱਲ ਹੁੰਦੀ, ਇਹ ਉਹੀ ਗੱਲ ਆ ਨਾ। ਹੁਣ ਮੈਂ ਜਿਹੜੀ ਤੈਨੂੰ ਗੱਲ ਅੱਗੇ ਦੱਸੀ ਨਾ ਵਕਾਰ, ਜੇ ਗਾਈ ਲੈਣੀ ਹੈ ਨਾ ਕੋਈ ਵੀ ਸ਼ੈ ਲੈਣੀ ਤੇ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਬੇਸ਼ੱਕ ਤੂੰ ਉਹਨਾਂ ਦੀ ਵਰਜਿਸ਼ ਕਰਾਉਣਾ, ਤੂੰ ਉਹਨਾਂ ਨੂੰ ਫਿੱਟ ਰੱਖਦਾ ਆਪਣੀਆਂ ਗਾਈਆਂ ਨੂੰ, ਪਰ ਪੱਠੇ ਪਾਈ ਦੇ। ਓਏ ਮੈਂ ਪਿਛਲੀ ਵਾਰੀ ਜਦੋਂ ਗਿਆ ਨਾ ਮੈਂ ਇਹਨਾਂ ਦਾ ਮਾਲ ਵੇਖਿਆ, ਮੈਂ ਕਿਹਾ ਚਾਚਾ ਮੱਝਾਂ ਤੁਹਾਡੀਆਂ ਬੜੀਆਂ ਰੀਸੀਆਂ, ਕਹਿੰਦਾ ਪੁੱਤਰ ਇਹ ਖਾਂਦਾ ਗੱਲਾਂ ਦੀ ਖੱਟੀ, ਸਾਰਾ ਦਿਨ ਲੋਕਾਂ ਨੂੰ ਗੱਲਾਂ ਸੁਣਾਈ ਜਾਂਦਾ, ਪੱਠੇ ਪਾਉਂਦਾ ਨਹੀਂ, ਉਹਨਾਂ ਨੂੰ ਪੱਠੇ ਪਾਏ ਤੇ ਤੰਗਈਆਂ। ਇਹ ਸਮਾਰਟ ਰੱਖਦਾ ਜਾਨਵਰ। ਨਹੀਂ ਜੇ ਤੁਸੀਂ ਦੇਖੀਏ ਜਿਹੜੇ ਵਿੱਚ ਡੰਗਰ ਸੀ ਨਾ ਮਾੜੇ, ਜਾਣ ਕੇ ਨਾ ਬਾਈ ਰਿਪਨ ਨੇ ਤਾਂ ਉਹ ਦਿਖਾਏ, ਹਾਂ ਜਿਹੜੀਆਂ ਸਾਡੀਆਂ ਅਸਲ ਗਾਵਾਂ ਸੀ ਨਾ 22 ਲੀਟਰ ਵਾਲੀਆਂ, ਉਹ ਉਸ ਟਾਈਮ ਚਰਨ ਗਈਆਂ ਸੀ। ਅੱਛਾ ਮੁੰਡਾ ਲੈ ਗਿਆ ਚਰਾਨ ਲੈ ਗਈਆਂ ਸੀ। ਹਾਂ ਚਰਨ ਕਿੱਥੇ ਚਰਨ ਗਈ? ਉੱਥੇ ਸਬਜ਼ੀ ਲਾਈ ਤੁਸੀਂ? ਉਹ ਪਰਾਂ ਲੈਣ ਦੇ ਬਕਾਏ 'ਚ। ਅੱਛਾ ਹਾਂ ਉੱਥੇ ਚਰਨ। ਚਲੋ ਮੈਂ ਹੁਣ 3-4 ਵਾਰੀ ਗਿਆ, ਮੈਂ ਨਹੀਂ ਵੇਖੀ। ਹੁਣ ਵਕਾਰ ਜਿੱਦਣ ਜਾਣਾ ਨਾ ਉੱਥੇ ਆਪਾਂ 24 ਘੰਟੇ ਵੀ ਰਹਿ ਗਏ ਤੇ ਅਸੀਂ ਉਹ ਲੈਣ ਦੇ ਬਕਾਏ ਵਾਲੀਆਂ ਵੇਖੀਆਂ ਨਹੀਂ ਗਈਆਂ ਕਿੱਥੇ। ਦਿਖਾ ਦੇਾਂਗੇ ਤੁਹਾਨੂੰ। ਉਹ ਚੱਲਦੀਆਂ ਬੜਾ ਰਾਤ ਨੂੰ ਉੱਥੇ ਚੋਲਿਆ ਫਿਰ ਨਹੀਂ ਉਹ ਮਹਿਮਾਨਾਂ ਨੂੰ ਇੱਕ ਚੱਲ ਚੱਲਦੀ ਉਹ ਸਾਹਮਣੇ ਤਾਂ ਨਹੀਂ ਲਿਆ ਦਿੰਦਾ, ਜਰ ਨਾ ਲੱਗ ਜੇ 24 ਲੀਟਰ ਤੇ ਦਿੰਦੀਆਂ ਯਾਰ। ਇਸ ਠੰਡ ਦੇ ਵਿੱਚ ਨਾ ਉਹ ਹੁਣ ਜ਼ਿਮੀਦਾਰ ਬੰਦਾ ਬੈਠਾ ਉਹਨੂੰ ਪੁੱਛ ਲਾ, ਇੰਨੀ ਠੰਡ ਅਸੀਂ ਮਰਾਸੀ ਆ, ਇਹਨਾਂ ਦੀਆਂ ਪੈਰੀਆਂ ਵੀ ਢੋਲ ਝੋਕਦੀਆਂ, ਸਾਡੀਆਂ ਪੈਣੀਆਂ ਉਹਦੀ ਗੱਲ ਕਰੋ ਵੀ ਢੋਲਕੀਆਂ ਉਗਦੀਆਂ। ਅੱਛਾ ਹਾਂ ਅਗਲੀ ਗੱਲ ਠੰਡ ਦੇ ਵਿੱਚ ਨਾ ਡੰਗਰ ਮਾੜੇ ਵੀ ਹੁੰਦੇ ਆ, ਠੰਡ 'ਚ ਮੱਝਾਂ ਦੁੱਧ ਵੀ ਘਟਾ ਜਾਂਦੀਆਂ। ਤੂੰ ਹੁਣ ਜਿੱਦਣ ਜਾਣਾ ਨਾ ਆਪਾਂ 4-5 ਦਿਨ ਘੁੰਮ ਕੇ ਸਿੱਧਾ ਪਹਿਲੋਂ ਫੈਸਲਾਬਾਦ ਮੇਰੀ ਵੇਲੀ ਜਾਣਾ, ਤੁਸੀਂ ਵੇਖੀਆਂ ਵੀ ਇੱਕ ਡੰਗਰ ਵੀ ਉੱਥੇ ਲਿੱਸਾ ਹੈਗਾ। ਨਹੀਂ ਇਹਨਾਂ ਦੀਆਂ ਮੱਝਾਂ ਮੀਰਾ ਮਾਰੀਆਂ, ਉਹਨਾਂ ਨੂੰ ਬਾਅਦ ਹੀ ਠੰਡ ਲੱਗਦੀ, ਬਰਫਣ ਖਾਂਦੀਆਂ, ਹੁਣ ਤੇ ਦੁੱਧ ਹੀ ਜ਼ਿਆਦਾ ਦੇਣੀਆਂ। ਰਾਜੀ ਇਹਨਾਂ ਦਿਨਾਂ ਚ ਸੁੱਕੀ ਤੂੜੀ ਪਾਈ ਜਾਂਦਾ ਆਪੇ ਆਖਣ ਦੇ, ਪੱਠੇ ਪੱਟਣੇ ਪੈਂਦੇ ਨਾ, ਗਿੱਲੇ ਹੁੰਦੇ ਇਹ ਨਾ ਦਿਨੇ ਸਾਰੀ ਦਿਹਾੜੀ ਲੋਕਾਂ ਨੂੰ ਗੱਲਾਂ ਸੁਣਾਉਂਦਾ, ਰਾਤ ਨੂੰ ਪੱਲੀ ਚੁੱਕ ਕੇ ਚੋਰੀ ਤੂੜੀ ਚੁੱਕਣ ਚਲਾ ਜਾਂਦਾ। ਅੱਛਾ ਇਹ ਸਿਆਣੇ ਇਹ ਨਹੀਂ ਆਂਦੇ ਵੀ ਡੰਗਰਾਂ ਨੂੰ ਪੱਠੇ ਪਾਈ ਦੇ। ਇਹ ਨਾਸਰਾ ਜੂ ਦਾ ਫਰਕ ਆ, ਮੈਂ ਤੈਨੂੰ ਇਹੀ ਤਾਂ ਦੱਸੀ ਜਾਣਾ। ਉਹ ਤੁਹਾਡੇ ਵਾਲੀ ਜੂ ਹੋਰ ਸੱਤ ਆ ਉਹਦਾ, ਸਾਡੇ ਵਾਲੀ ਜੂ ਚ ਹੋਰ, ਉਹੀ ਬਰਸਣ ਤੁਹਾਡੇ ਵਾਲਾ ਉਹਦਾ ਹੋਰ ਸੱਤ ਆ, ਉਹੀ ਬਰਸਣ ਸਾਡੇ ਵਾਲਾ। ਤੈਨੂੰ ਚੰਗੀ ਜੂ ਚੋਂ ਡੰਗਰ ਲਿਆ ਦਈਏ ਫਿਰ। ਹਾਂ ਹੁਣ ਡੰਗਰ ਬਣਾਣੇ ਆ, ਹੁਣ ਚੰਗੀ ਜੂ ਚੋਂ ਲਿਆਵਾਂ। ਤੇ ਜੇ ਫੇਰ ਵੀ ਲਿੱਸੇ ਹੋ ਗਏ ਨਹੀਂ ਉਹ ਨਹੀਂ ਲਿੱਸੇ ਹੋਣੇ। ਰੋਟੀ ਆ ਗਈ ਰੋਟੀ ਖਾ ਲਓ ਫਟਾਫਟ।
ਰਾਜ ਰੋਟੀ ਖਾਣੀ 5200 ਰੁਪਇਆ ਬਿੱਲ ਬਣਿਆ ਦਾਲ ਦੇ ਬਸ ਮਾਸ਼ਾਅੱਲਾ ਤੇ ਇੱਥੇ ਕੀ ਆ ਇੱਥੇ ਕੀ ਆ ਇਹਨੇ ਬੱਕਰਾ ਨਹੀਂ ਯਾਰ ਬੜੇ ਪੈਸੇ ਲਏ ਉਹਨਾਂ ਨੇ ਤੇ ਉਸ ਟਾਈਮ ਤੁਸੀਂ ਦੱਸਦੇ ਸਨ ਕੀ ਕਰਨਾ ਸੀ ਉਹਨਾਂ ਦੇ ਖਿਲਾਫ ਵੀਡੀਓ ਬਣਾਉਂਦੇ ਕੁਝ ਕਹਿਣਾ ਚਾਹੋਗੇ ਭਿੰਦਰ ਸਾਹਿਬ ਇਹਨਾਂ ਦੇ ਖਿਲਾਫ ਮੈਨੂੰ ਬੰਦੇ ਦੀ ਸਮਝ ਨਹੀਂ ਆਉਂਦੀ ਆ ਜੀ ਹਾਂਜੀ ਜੀ ਕਰ ਲਓ ਗੱਲ ਮੈਂ ਬੱਕਰਾ ਦਿਖਾਣਾ ਆ ਦਿਖਾਈ ਛੋਟੀ ਬੋਟੀ ਦੇ ਨਾਲ ਬਣਿਆ ਹੈ ਬਹੁਤ ਸਵਾਦੀ ਬਣਿਆ ਹੈ ਛੋਟੀ ਹਫਤੇ ਦਾ ਦੇਣਾ ਹਾਂਜੀ ਤੇ ਮੈਂ ਤਾਂ ਕਹਿੰਦਾ ਵੀ ਮੇਰੇ ਕੋ ਹਫਤੇ ਨੂੰ ਆਇਆ ਕਰਨਾ ਨਾ ਸਿਰ ਢਿੱਲੂ ਸਾਹਿਬ ਤੇ ਮੈਂ ਵੀ ਬੱਕਰਾ ਖਵਾਵਾਂ ਇਹ ਆਂਦੇ ਮੰਗਲ ਬੁੱਧ ਨੂੰ ਨਾਗਾ ਹਫਤੇ ਆ ਰਹੀ ਪੱਕਾ ਹੋ ਗਿਆ ਐਦੀ ਹਫਤੇ ਨੂੰ ਬਲਕਿ ਹਫਤਾ ਰਹਿਣਾ ਹੀ ਇੱਥੇ ਹਫਤੇ ਦਿਨ ਹੋ ਜਾਵਾਂਗੇ ਤੇ ਮੈਂ ਨਹੀਂ ਠੀਕ ਆ ਮੈਂ ਕਹਿੰਦਾ ਕੱਲ ਹਫਤਾ ਕੱਲ ਇਹਨੂੰ ਜਾ ਕੇ ਬੱਕਰਾ ਖਾ ਲਈ ਬਾਅਦ ਕਰ ਜਾਂਗੇ ਫਿਰ ਮੋੜਾਵਾਂਗੇ ਉਹ 5000 ਦਾ ਤੇਲ ਸਾੜ ਕੇ ਤੇ ਕੋ 3000 ਦਾ ਬੱਕਰਾ ਖਾ ਜਾਈਏ ਚਲੋ ਰੋਟੀ ਖਾ ਲਈਏ ਫਿਰ ਕਰਦੇ ਅਗਲੀ ਗੱਲ ਲਓ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਵਲੌਗ ਤੁਸੀਂ ਵੇਖਿਆ ਵੀ ਅਸਾਂ ਰਾਜਨਪੁਰ ਦਾ ਮਰ ਕੇ ਸਫ਼ਰ ਹੀ ਕੀਤਾ ਤੇ ਸੋਇਆ ਸਾਹਿਬ ਫੇਰ ਆ ਗਿਆ ਸਾਡੇ ਕੋਲ ਖੜੇ ਹੋ ਗਏ ਤੇ ਕੱਲ ਤੁਹਾਨੂੰ ਲੈ ਕੇ ਜਾਵਾਂਗੇ ਰਾਜਨਪੁਰ ਦੀਆਂ ਕੁਝ ਬਸਤੀਆਂ ਜਿੱਥੇ ਆਪਣਾ ਕੰਮ ਚੱਲਣ ਡਿਆ ਉੱਥੇ ਨਾਲੇ ਜਿੱਥੇ ਡਿਸਟ੍ਰੀਬਿਊਸ਼ਨ ਹੋਣੀ ਆ ਉੱਥੇ ਲੈ ਕੇ ਚੱਲਾਂਗੇ ਅੱਜ ਤੱਕ ਦੇ ਵਲੌਗ ਤੇ ਸਾਡਾ ਸਾਥ ਤੁਹਾਡਾ ਸਾਡਾ ਇੱਥੋਂ ਤੱਕ ਸੀ ਮਿਲਦੇ ਆ ਕੱਲ ਫਿਰ ਨਵੇਂ ਵਲੌਗ 'ਚ ਰੱਬ ਰਾਖਾ